ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਆਪ ਜੀ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਸੇਵਾਵਾਂ ਚੱਲ ਰਹੀਆਂ ਨੇ। ਆਪ ਜੀ ਜਦੋਂ ਆਓਗੇ, ਮੈਨੂੰ ਪੱਕਾ ਵਿਸ਼ਵਾਸ ਹੈ ਤੁਹਾਨੂੰ ਬੜਾ ਸਕੂਨ ਮਿਲੇਗਾ, ਬੜੀ ਸ਼ਾਂਤੀ ਮਿਲੇਗੀ। ਜਦੋਂ ਆ ਕੇ ਤੱਕੋਗੇ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ ਹੈ। ਇਸ ਸਕੂਲ ਦੇ ਵਿੱਚ ਵਿਧਵਾ ਬੀਬੀਆਂ ਦੇ ਬੱਚੇ, ਜਿਨ੍ਹਾਂ ਦੀਆਂ 3 ਬੇਟੀਆਂ ਨੇ, ਔਰ ਗ੍ਰੰਥੀ ਸਿੰਘਾਂ ਦੇ ਬੱਚਿਆਂ ਦੀ ਪਲੇ ਪੈਨ ਤੋਂ 10ਵੀਂ ਤੱਕ ਬਿਲਕੁਲ ਫ੍ਰੀ ਪੜ੍ਹਾਈ ਹੋ ਰਹੀ, ਨਾ ਉਹਨਾਂ ਲਈ ਕੋਈ ਦਾਖਲਾ, ਨਾ ਕੋਈ ਮਹੀਨਾਵਾਰੀ ਫੀਸ। ਇਸੇ ਜਗ੍ਹਾ ਦੇ ਉੱਤੇ ਹੀ ਜੋ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਗੱਡੀ ਬਣਾਈ ਹੈ, ਉਸ ਗੱਡੀ ਰਾਹੀਂ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਗੁਰੂ ਕਾ ਲੰਗਰ ਤਿਆਰ ਕਰਕੇ ਲੋੜੀਂਦੀਆਂ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਆ ਕੇ ਤੱਕੋ ਕਿਵੇਂ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ, ਜਿਸ ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਤੇ 200-200, 400 ਰੁਪਇਆ ਵੀ ਫੀਸ ਲੈਂਦੇ ਨੇ, ਇੱਥੇ 20 ਰੁਪਇਆਂ 'ਚ ਵੇਖਦੇ ਵੀ ਨੇ ਤੇ 2 ਦਿਨ ਦੀ ਦਵਾਈ ਬਿਲਕੁਲ ਫ੍ਰੀ। ਲੈਬੋਰਟਰੀ ਦੇ ਜਿੰਨੇ ਟੈਸਟ ਨੇ ਲਾਗਤ ਮੁੱਲ ਨਾਲ ਹੁੰਦੇ। ਡਿਜੀਟਲ ਐਕਸਰੇ 113 ਰੁਪਏ 'ਚ ਹੁੰਦਾ ਹੈ। ਜਿਹੜੀ ਦਵਾਈ ਬਾਜ਼ਾਰੋਂ ਮੰਨ ਲਓ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਤੇ ਜਿਹੜਾ ਇਹ ਵੀ ਨਾ ਦੇ ਸਕੇ, ਉਹਦੇ ਲਈ ਇਹ ਹਸਪਤਾਲ ਬਿਲਕੁਲ ਫ੍ਰੀ ਹੈ। ਔਰ ਇਸੇ ਜਗ੍ਹਾ ਤੇ ਜੋ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ, ਜਿਸ ਅਕੈਡਮੀ ਦੇ ਵਿੱਚ 10ਵੀਂ ਪਾਸ ਵਿਦਿਆਰਥੀਆਂ ਦਾ ਗੁਰਮਤਿ ਦਾ 2 ਸਾਲਾਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਨਾਲ ਪਿਆਰਿਓ ਕਥਾ ਦੀ ਸਿਖਲਾਈ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਬੱਚਿਆਂ ਦਾ ਜੀਵਨ ਉੱਚਾ ਸੁੱਚਾ ਬਣੇ, ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਔਰ ਬੱਚਿਆਂ ਦੀ ਸਿਹਤ ਠੀਕ ਰਵੇ, ਖੇਡਾਂ ਦਾ ਪ੍ਰਬੰਧ, ਘੋੜਸਵਾਰੀ ਦਾ ਪ੍ਰਬੰਧ, ਜਿਮ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ। ਬੱਚੇ ਅਜੋਕੇ ਸਮੇਂ ਦੇ ਹਾਣੀ ਬਣਨ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਨੇ। ਇਹ ਸਾਰਾ ਕੁਝ ਤੁਹਾਡੀਆਂ ਸੀਸਾਂ ਨਾਲ ਹੋ ਰਿਹਾ। ਔਰ ਇਸੇ ਜਗ੍ਹਾ ਤੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਨਿਭਾਈ ਜਾਂਦੀ ਹੈ। ਔਰ ਨਵੀਂ ਜਗ੍ਹਾ ਬਾਰੇ ਤੁਹਾਨੂੰ ਪਤਾ ਹੀ ਹੈ, 15,500 ਗਜ ਜਗ੍ਹਾ ਜੋ ਸਤਿਗੁਰਾਂ ਨੇ ਬਖਸ਼ੀ ਹੋਈ, ਜਿਸ ਜਗ੍ਹਾ ਤੇ ਜਿੱਥੇ ਪਿਆਰਿਓ ਬਾਬਾ ਦੀਪ ਸਿੰਘ ਜੀ ਦਾ ਵੱਡਾ ਗੁਰਦੁਆਰਾ ਸਾਹਿਬ ਬਣਨਾ ਹੈ, ਉੱਥੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਲਈ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ ਬਣਨਾ ਹੈ। ਇਸੇ ਨਵੀਂ ਜਗ੍ਹਾ ਦੇ ਉੱਤੇ ਜੀ ਦਇਆ ਪ੍ਰਵਾਨ ਪਾਰਕ, ਜਿਸ ਪਾਰਕ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ, ਇਹ ਪਾਰਕ ਵੀ ਇੱਥੇ ਬਣਨਾ ਹੈ। ਤੇ ਮੇਰੀ ਬੇਨਤੀ ਹੈ, ਇਹ ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਤੇ ਸੰਗਤ ਜੀ ਤੁਹਾਡੇ ਕਾਰਜ ਨੇ, ਕੋਈ ਅਮਨਦੀਪ ਸਿੰਘ ਦੇ ਕੰਮ ਨਹੀਂ। ਆਪ ਜੀ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ, ਪੱਕੇ ਮਹੀਨਾਵਾਰੀ ਡੋਨਰ ਬਣੋ ਕਿ ਇੰਨੀ ਸੇਵਾ, ਇੰਨਾ ਦਸਵੰਧ ਅਸੀਂ ਬਾਬਾ ਦੀਪ ਸਿੰਘ ਜੀ ਦੇ ਖਾਤੇ ਦਾ ਕੱਢਣਾ ਹੀ ਕੱਢਣਾ ਹੈ। ਔਰ ਮੈਂ ਸੱਚ ਕਹਿ ਰਿਹਾ, ਤੁਸੀਂ ਲੋੜਵੰਦਾਂ ਦੇ ਲਈ ਦਸਵੰਧ ਕੱਢੋਗੇ ਨਾ, ਜਦੋਂ ਤੁਸੀਂ ਲੋੜਵੰਦਾਂ ਦੀ ਬਾਂਹ ਫੜ ਲਓਗੇ, ਜਿਹੜੇ ਮਰੀਜ਼ ਨੇ ਦਵਾਈਆਂ ਨਹੀਂ ਲੈ ਸਕਦੇ, ਉਹਨਾਂ ਦੀਆਂ ਦਵਾਈਆਂ ਲਈ ਆਪਣਾ ਦਸਵੰਧ ਭੇਜੋਗੇ, ਜਾਂ ਜਿਹੜੇ ਕੁਝ ਖਾ ਨਹੀਂ ਸਕਦੇ, ਜਦੋਂ ਉਹਨਾਂ ਦੇ ਘਰ ਦੀ ਰੋਜ਼ੀ ਰੋਟੀ ਦਾ ਲੰਗਰ ਦਾ ਪ੍ਰਬੰਧ ਤੁਸੀਂ ਕਰ ਦਿਓਗੇ, ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੋਂ ਸਾਈਂ ਉੱਠ ਚੁੱਕੇ ਨੇ, ਜਦੋਂ ਉਹਨਾਂ ਦੇ ਘਰਾਂ ਵਿੱਚ ਤੁਹਾਡੇ ਦਿੱਤੇ ਦਸਵੰਧ ਨਾਲ ਚੁੱਲ੍ਹਾ ਬਲੇਗਾ, ਮੈਨੂੰ ਪੱਕਾ ਵਿਸ਼ਵਾਸ ਹੈ ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਕਦੀ ਵੀ ਤੁਹਾਨੂੰ ਕੋਈ ਘਾਟਾ ਨਹੀਂ ਪੈਣ ਦੇਣਗੇ, ਤੁਹਾਨੂੰ ਬਰਕਤਾਂ ਹੀ ਪਾਉਣਗੇ। ਇਸ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣੋ। TV ਸਕਰੀਨ ਦੇ ਉੱਤੇ ਤੁਹਾਡੇ ਸਾਡੇ ਟਰਸਟ ਦਾ ਜੋ ਪੰਜਾਬ ਨੈਸ਼ਨਲ ਬੈਂਕ ਦਾ ਅਕਾਊਂਟ ਹੈ, ਉਹਦੀ ਡਿਟੇਲ ਵੀ ਆ ਰਹੀ ਹੈ। ਕੋਟਕ ਮਹਿੰਦਰਾ ਬੈਂਕ ਦਾ ਅਕਾਊਂਟ ਹੈ, ਉਹਦੀ ਡਿਟੇਲ ਵੀ ਆ ਰਹੀ।
आप जी ये स्क्रीनशॉट ले लो और महीनावारी पक्के डोनर बनो ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਔਰ ਜਿਵੇਂ ਮੈਂ ਤੁਹਾਨੂੰ ਦੱਸਦਾ ਹੁੰਨਾ, ਘੱਟ ਤੋਂ ਘੱਟ 113 ਸ਼ਹਿਰਾਂ ਦੇ ਵਿੱਚ ਇਹ ਸੇਵਾਵਾਂ ਦਾ ਕਾਰਜ ਸ਼ੁਰੂ ਕਰਨਾ ਹੈ। ਉਹ ਤਾਂ ਹੀ ਹੋਏਗਾ ਜਦੋਂ ਪੂਰਾ ਤੁਸੀਂ ਸਹਿਯੋਗ ਦਿਓਗੇ। ਤੁਸੀਂ ਆਪਣੀ ਸੇਵਾ ਸਾਨੂੰ ਪੇਟੀਐਮ ਵੀ, ਗੂਗਲ ਪੇ ਵੀ ਕਰ ਸਕਦੇ ਹੋ। ਸਾਰੇ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੇ ਨੇ। ਤੇ ਆਪ ਜੀ ਸਹਿਯੋਗ ਦੇ ਕੇ ਗੁਰੂ ਪਿਤਾ ਦੀਆਂ ਜਿੱਥੇ ਖੁਸ਼ੀਆਂ ਪ੍ਰਾਪਤ ਕਰੋ, ਉੱਥੇ ਉਹ ਲੋੜਮੰਦਾਂ ਦੀ ਬਾਂਹ ਫੜ ਕੇ ਆਪਣਾ ਜੋ ਜਨਮ ਵੀ ਸਫਲਾ ਕਰੋ ਜੀ। ਇਹ ਬੇਨਤੀਆਂ ਪ੍ਰਵਾਨ ਕਰਿਓ। ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅੱਜ ਆਗਮਨ ਪੁਰਬ ਏ। ਸਾਰੀਆਂ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਪਿਤਾ ਜੀ ਦੇ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ। ਮੈਨੂੰ ਵਧਾਈ ਨਹੀਂ ਦੇਣੀ? ਦੇਣੀ? ਜਕਾਰਾ ਲਾਓ ਫਿਰ। ਹਾਂ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਹੁਤ ਸਾਰੀਆਂ ਸੰਗਤਾਂ ਨੂੰ ਪਾਤਸ਼ਾਹ ਸਾਈਂ ਦੇ ਪੁਰਬ ਦੀਆਂ ਵਧਾਈਆਂ। ਔਰ ਮੈਂ ਵੇਖ ਰਿਹਾ ਅੰਦਰ ਬਹਿਣ ਦੀ ਜਗ੍ਹਾ ਹੁਣ ਕੋਈ ਵੀ ਨਹੀਂ ਬਚੀ। ਬਾਹਰ ਵੀ ਪ੍ਰੋਜੈਕਟਰ ਲਗਾਇਆ ਗੁਰਮੁਖਾਂ ਨੇ, ਬਾਹਰ ਵੀ ਬੇਅੰਤ ਸੰਗਤ ਬਹਿ ਚੁੱਕੀ ਹੈ ਤੇ ਸੰਗਤਾਂ ਆ ਵੀ ਰਹੀਆਂ ਨੇ। ਤੇ ਮੇਰੀ ਬੇਨਤੀ, ਗੋਡਾ ਠਾਇਆ ਤੇ ਸਿੱਖ ਬਿਠਾਇਆ, ਉਹ ਕੰਮ ਕਰੀ ਚੱਲਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਥੋੜੇ ਜਿਹੇ ਮਿੰਟ ਬਾਕੀ ਨੇ। ਮੇਰਾ ਸੁਭਾਅ ਨਹੀਂ ਲੇਟ ਸ਼ੁਰੂਆਤ ਕਰਨ ਦਾ। ਕਿਸੇ ਮਜਬੂਰੀ ਕਰਕੇ ਕੋਈ ਗੱਲ ਹੋ ਜਾਏ, ਉਹ ਗੱਲ ਅਲੱਗਾ ਹੁੰਦੀ ਹੈ, ਪਰ ਜਾਣ ਬੁੱਝ ਕੇ ਲੇਟ ਕੀਰਤਨ ਸ਼ੁਰੂ ਕਰੀਏ ਮੇਰਾ ਸੁਭਾਅ ਨਹੀਂ। 8:10 ਤੇ ਆਪਾਂ ਸ਼ੁਰੂ ਹੋ ਗਏ ਸਾਂ ਤੇ ਮਨ 'ਚ ਮੇਰੇ ਇਹ ਵੀ ਆ ਰਿਹਾ ਸੀ, ਮੈਂ ਕਿਹਾ 10 ਮਿੰਟ ਤੂੰ ਲੇਟ ਸ਼ੁਰੂ ਕੀਤਾ, ਇੱਕ ਪਾਠ ਚੌਪਈ ਸਾਹਿਬ ਦਾ ਕਰਕੇ ਨਾ ਤੂੰ ਸਜਾ ਲਾਉਣੀ ਆਪਣੇ ਆਪ ਤੇ। 10 ਮਿੰਟ ਵੀ ਕਿਉਂ ਲੇਟ ਹੋਇਆ? ਤੇ 10 ਵਜੇ ਮੈਂ ਪੂਰੇ ਠੀਕ ਸਮਾਪਤੀ ਕਰ ਦੇਣੀ, ਕਿਉਂਕਿ ਸਵੇਰੇ ਅੰਮ੍ਰਿਤ ਵੇਲੇ ਫਿਰ ਤੁਸੀਂ ਪਹੁੰਚਣਾ ਮਹਾਰਾਜ ਜੀ ਦੀ ਕਿਰਪਾ ਨਾਲ। ਤੇ ਥੋੜੇ ਜਿਹੇ ਮਿੰਟ ਆਪਣੇ ਕੋਲ ਬਾਕੀ ਨੇ। ਇਹ ਮੇਰੀ ਬੇਨਤੀ ਹੈ, ਆਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਵਡਿਆਈ ਭੱਟ ਸਹਿਬਾਨ ਕਰ ਰਹੇ, ਇੱਕ ਵਾਰੀ ਕਰ ਲਓ ਤੁਸੀਂ ਵੀ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਇੱਕ ਦੋ ਵਿਚਾਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸਤਿਗੁਰੂ ਕਰਾਉਣ, ਸੇਵਾ ਲੈਣ, ਸਿੱਧੀ ਧਾਰਨਾ 'ਚ ਪੜਨ ਲੱਗੇ ਆ। ਤੇ ਸਭ ਨੂੰ ਬੇਨਤੀ, ਸਾਰੇ ਕਿਰਪਾ ਕਰਿਓ। ਆ ਬੈਠੇ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ। ਕਰਿਓ ਕਿਰਪਾ ਪਿਆਰ ਨਾਲ ਜੀ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਸਾਰੇ ਜਪਿਓ ਜਿਨ ਅਰਜਨ ਦੇਵ ਗੁਰੂ, 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 ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਬ ਨਾ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਬ ਨਾ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ। ਸੰਗਤ ਕੀਰਤਨ ਕਰ ਰਹੇ, ਜਪਿਓ ਅਰਜਨ ਦੇਵ, ਬਾਬਾ, ਜਪਿਓ ਜਿਨ ਅਰਜਨ ਦੇਵ
घूमते फिरते बहुत आयो। बोलो जब लो नहीं पाग लीलार उदय, तब लो प्रमते फिरते बहुत आयो। कल कोर समुंदर में बूटत थे, अब वो मिट है नहीं रे पछतायो। फिर संकट जोन गर्भ ना आयो, जपयो जिन अर्जन देव गुरु, जपयो जिन अर्जन देव गुरु। जपयो जिन अर्जन देव गुरु, रज के जपयो जिन अर्जन देव गुरु। अर्जन देव गुरु, अर्जन देव गुरु, अर्जन देव गुरु, अर्जन देव गुरु, सारे अर्जन देव गुरु, अर्जन देव संगत बोले अर्जन देव, गज के थोड़ा अर्जन देव गुरु, वाह वाह अर्जन देव गुरु। गुरु रामदास जी धन बाबा देव सिंह जी। तत् विचार यह मथुरा, जग तारन को अवतार बनायो। तत् विचार यह मथुरा, जग तारन को अवतार बनायो। जपयो जिन अर्जन देव गुरु, फिर संकट जोन गर्भ ना आयो। फिर संकट जोन गर्भ ना आयो, जपयो जिन अर्जन देव गुरु, जपयो जिन अर्जन देव गुरु। जपयो जिन अर्जन देव गुरु, जपयो जिन अर्जन देव गुरु। फिर संकट जोन गर्भ नायो, जपयो जिन अर्जन देव गुरु, जपयो जिन अर्जन देव गुरु। जपयो जिन अर्जन देव गुरु, जपयो जिन अर्जन देव गुरु। अर्जन देव गुरु, अर्जन देव गुरु, अर्जन देव गुरु, अर्जन देव गुरु, सारे अर्जन देव गुरु, अर्जन देव गज गुरु। के गज के अर्जन देव गुरु, 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 अर्जन देव गुरु। गुरु वाहिगुरु, वाहिगुरु, गज के वाहिगुरु, वाहिगुरु, वाहिगुरु। ਤੁਹਾਡੀ ਆਵਾਜ਼ ਗਜ ਕੇ वाहिगुरु, 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 ਇਹਦੇ ਤੇ ਗੁਰੂ ਅਰਜਨ ਦੇ ਬੜੇ ਖੁਸ਼ ਹੁੰਦੇ ਜੇ ਗੱਜ ਕੇ
अज निरंकार दाते आप रब आप परमेश्वर सतगुरु भन मथुरा कछ भेद नहीं गुर अर्जन परतख हर परतख हरी दाते इउं कहिए निरंकार ते ओ है नहीं रब ते ओ है नहीं इउं भी कह लईए साडे सारे गरीबां दी झोली विच कीर्तन दी दात पाउण वाले दाते सारे साडे गरीबां दी झोली च कीर्तन दी दात पाउण वाले दाते नहीं ते सच्चाई है एक कीर्तन दी दात किसे हद तक सीमित रह जानी सी कि आही बरादरी वाले कीर्तन कर सकते ने पर ਇਹ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਖੁਦ ਆਪ ਹੀ ਵਿਧ ਬਣਾਈ ਭਾਈ ਸੱਤਾ ਜੀ ਭਾਈ ਬਲਵੰਡ ਜੀ ਰੁੱਸ ਕੇ ਜਦੋਂ ਬੈਠੇ ਆਪ ਹੀ ਵਿਧ ਬਣਾਈ ਵਿਧ ਵੀ ਬਣਾਈ ਉਹਨਾਂ ਨੂੰ ਰਾਜੀ ਵੀ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਬਾਣੀ ਵੀ ਦਰਜ ਕੀਤੀ ਤੇ ਸਾਨੂੰ ਕੀਰਤਨ ਦੀ ਦਾਤ ਵੀ ਦੇ ਦਿੱਤੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਦੋਂ ਨਾਰਾਜ਼ ਹੋ ਕੇ ਬਹਿ ਗਏ ਭੈਣ ਦਾ ਵਿਆਹ ਸੀ ਜਿੰਨੀ ਮਾਇਆ ਮੰਗਦੇ ਮਾਰਾ ਨੇ ਦਿੱਤੀ ਨਾ ਨਾਰਾਜ਼ਗੀ ਰੱਖ ਲਈ ਇੱਥੋਂ ਤੱਕ ਆਖਿਆ ਸਾਡੇ ਮੁੱਲ ਦਾ ਹੁਣ ਪਤਾ ਲੱਗਾ ਹੈ ਜੇ ਸਾਡੀ ਬਰਾਦਰੀ ਦੇ ਰਬਾਬੀਏ ਨਾ ਹੁੰਦੇ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਗੁਰੂ ਰਾਮਦਾਸ ਨੂੰ ਕਿਸੇ ਪੁੱਛਣਾ ਨਹੀਂ ਸੀ ਜਦੋਂ ਇੰਨੀ ਗੱਲ ਮਹਾਰਾਜ ਦੇ ਕੰਨਾਂ ਵਿੱਚ ਪਈ ਨਾ ਮਹਾਰਾਜ ਕਦੀ ਵੀ ਕਿਸੇ ਨੂੰ ਸਰਾਪ ਨਹੀਂ ਦਿੰਦੇ ਕਦੀ ਕਿਸੇ ਦਾ ਬੁਰਾ ਨਹੀਂ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਪਰ ਜਦੋਂ ਗੁਰੂ ਰਾਮਦਾਸ ਜੀ ਦੀ ਨਿੰਦਿਆ ਕੰਨ ਵਿੱਚ ਪੈ ਗਈ ਨਾ ਮਾਹੌਲ ਇਹੋ ਜਿਹਾ ਬਣ ਗਿਆ ਮਹਾਰਾਜ ਦੇ ਮੁਖੋਂ ਸਹਿਜੇ ਬਚਨ ਨਿਕਲ ਗਿਆ ਕੋੜੀਓ ਸਾਨੂੰ ਭਾਵੇਂ ਜਿੰਨਾ ਮਰਜ਼ੀ ਬੁਰਾ ਭਲਾ ਕਹਿ ਲੈਂਦੇ ਪਰ ਤੁਸੀਂ ਗੁਰੂ ਰਾਮਦਾਸ ਦੀ ਨਿੰਦਿਆ ਕੀਤੀ ਏ ਫਿੱਟ ਜਾਓਗੇ ਤੁਹਾਨੂੰ ਕੋਈ ਮੂੰਹ ਨਹੀਂ ਲਾਏਗਾ
ਤੇ ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੇ ਉਹਨੂੰ ਖੋਤੀ ਤੇ ਬਿਠਾ ਕੇ ਮੂੰਹ ਕਾਲਾ ਕਰਕੇ ਸਾਰੇ ਇਲਾਕੇ ਦਾ ਚੱਕਰ ਲਵਾਇਆ ਜਾਏਗਾ। ਜੀ ਮਹਾਰਾਜ ਜਦੋਂ ਇਹ ਕੌਤਕ ਕਰਕੇ ਵਾਪਸ ਆਏ, ਨਹੀਂ ਸੀ ਆਏ ਭਾਈ ਸੱਤਾ ਜੀ, ਭਾਈ ਬਲਵੰਡ ਜੀ, ਸੰਗਤਾਂ ਉਡੀਕਦੀਆਂ ਮਹਾਰਾਜ ਕੀਰਤਨੀਏ ਆਉਣਗੇ, ਰਬਾਬੀ ਆਉਣਗੇ, ਕੀਰਤਨ। ਮਹਾਰਾਜ ਕਹਿੰਦੇ ਉਹਨਾਂ ਨੇ ਨਹੀਂ ਆਉਣਾ। ਮਹਾਰਾਜ ਫਿਰ ਕੀਰਤਨ ਸਾਹਿਬ ਕਹਿੰਦੇ ਸਿੱਖੋ ਖੋਲੋ ਸਾਜ ਤੇ ਕਰੋ ਕੀਰਤਨ। ਸਤਿ ਸ੍ਰੀ ਅਕਾਲ। ਮਹਾਰਾਜ ਕਹਿੰਦੇ ਸਿੱਖੋ ਖੋਲੋ ਸਾਜ ਕਰੋ ਕੀਰਤਨ। ਮਹਾਰਾਜ ਇਹ ਤੇ ਸਾਜ ਸਾਨੂੰ ਸੁਰ ਵੀ ਨਹੀਂ ਕਰਨੇ ਆਉਂਦੇ। ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਬਚਨ ਕਹਿੰਦੇ ਤੁਸੀਂ ਖੋਲੋ ਸਾਜ ਕਰੋ ਕੀਰਤਨ। ਇਹ ਜਿਹੜੇ ਸਾਜ ਨੇ ਧੁਰ ਤੋਂ ਹੀ ਸੁਰ ਹੋ ਕੇ ਆਏ ਨੇ। ਫਿਰ ਉਸ ਦਿਨ ਤੋਂ ਆਹ ਕੀਰਤਨ ਦੀ ਦਾਤ ਸਾਡੇ ਸਾਰੇ ਗਰੀਬਾਂ ਦੀ ਝੋਲੀ 'ਚ ਪਈ ਏ। ਕਿਸੇ ਬੱਚੇ ਨੂੰ ਵੇਖੋ ਨਾ ਕੀਰਤਨ ਕਰਦੇ ਆ, ਕਿਸੇ ਵੱਡੇ ਨੂੰ ਵੇਖੋ, ਬਜ਼ੁਰਗ ਨੂੰ ਵੇਖੋ, ਜਵਾਨ ਨੂੰ ਵੇਖੋ, ਇੱਕ ਵਾਰੀ ਸਿਰ ਝੁਕਾ ਕੇ ਕਹਿ ਦਿਆ ਕਰੋ ਪੰਚਮ ਪਾਤਸ਼ਾਹ ਜੀ ਤੁਹਾਡਾ ਸ਼ੁਕਰ ਹੈ। ਆ ਕੀਰਤਨ ਦੀ ਦਾਤ ਤੁਸੀਂ ਸਾਡੇ ਸਾਰੇ ਗਰੀਬਾਂ ਦੀ ਝੋਲੀ 'ਚ ਪਾਈ। ਕੋਈ ਬੱਚੀ ਬੈਠੀ ਹੈ, ਕੋਈ ਭੈਣ ਬੈਠੀ, ਕੀ ਕੋਈ ਵੀ ਕਰ ਰਿਹਾ ਕੀਰਤਨ, ਸ਼ੁਕਰਾਨਾ ਜ਼ਰੂਰ ਸਾਹਿਬ ਦਾ ਕਰਦੇ ਆ। ਦਾਤਾ ਜੀ ਇਹ ਤੁਹਾਡੀ ਕਿਰਪਾ ਵਰਤ ਰਹੀ। ਅੱਜ ਕੀਰਤਨ ਦੇ ਦਾਤੇ ਦਾ ਜਨਮ ਦਿਨ ਹੈ, ਆਗਮਨ ਦਿਨ ਹੈ ਜੀ। ਪੂਰੀਆਂ ਖੁਸ਼ੀਆਂ ਲੈਣਾ, ਪੂਰੀਆਂ। ਵਾਜੇ ਤੇ ਕੀਰਤਨ ਨਹੀਂ ਵੀ ਕਰਨਾ ਹੁੰਦਾ ਨਾ, ਉਹ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਅਰਜਨ ਦੇਵ ਸਮਝ ਕੇ ਇੱਕ ਸ਼ਬਦ ਸੁਣਾ ਦਿਓ, ਉਹ ਗੁਰੂ ਅਰਜਨ ਦੇਵ ਪਤਾ ਨਹੀਂ ਕਿੰਨੇ ਕੁ ਬੰਧਨ ਸਾਡੇ ਅੱਜ ਕੱਟ ਦੇਣਗੇ। ਕੀਰਤਨ ਤੇ ਬੜੇ ਖੁਸ਼ ਹੁੰਦੇ ਨੇ, ਬੜੇ ਪ੍ਰਸੰਨ। ਅੱਜ ਉਹਨਾਂ ਦਾ ਆਗਮਨ ਦਿਨ। ਇੱਕ ਜ਼ਿਕਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ। ਲਾਹੌਰ ਦੇ ਕੋਲ ਪਿੰਡ ਬੈੜਵਾਲ ਪਿੰਡ, ਮੇਰਾਂ ਦਾ ਮੀਂਹ ਵਰਸਾਉਣ ਵਾਲਾ ਦਾਤਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਸ ਬੈੜਵਾਲ ਪਿੰਡ ਦੇ ਵਿੱਚ ਪਹੁੰਚੇ। ਹੁਣ ਜਦੋਂ ਬੈੜਵਾਲ ਪਿੰਡ ਦੇ ਵਿੱਚ ਪਹੁੰਚੇ ਨਾ, ਬੜੇ ਇਲਾਕੇ ਵਾਲੇ ਨਾ ਪ੍ਰੇਮ ਵਾਲੇ ਸੀ। ਮਹਾਰਾਜ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ, ਮਹਾਰਾਜ ਜੀਆਂ ਨੂੰ ਜੀ ਆਇਆਂ ਕਿਹਾ। ਇਹ ਮੇਰਾ ਇੱਕ ਨਿੱਜੀ ਵਿਸ਼ਵਾਸ ਹੈ, ਮੰਨੋਗੇ ਭਲਾ, ਨਹੀਂ ਮੰਨੋਗੇ ਤਾਂ ਵੀ ਭਲਾ। ਮੇਰਾ ਇੱਕ ਨਿੱਜੀ ਵਿਸ਼ਵਾਸ ਹੈ, ਇੱਕ ਰੰਗਿਆ ਹੋਇਆ ਗੁਰਸਿੱਖ ਜਿਨੇ ਆਪਣੀਆਂ ਇੰਦਰੀਆਂ ਦੇ ਉੱਤੇ ਕੰਟਰੋਲ ਕੀਤਾ ਹੋਇਆ, ਉਹ ਰੰਗਿਆ ਹੋਇਆ ਗੁਰਸਿੱਖ ਕਿਸੇ ਅਸਥਾਨ ਤੇ ਚਲਿਆ ਜਾਵੇ, ਕਿਸੇ ਘਰ ਦੇ ਵਿੱਚ ਚਲਿਆ ਜਾਵੇ ਨਾ, ਜਿੱਥੇ ਉਹ ਰੰਗਿਆ ਹੋਇਆ ਗੁਰਸਿੱਖ ਜਾਂਦਾ ਹੈ ਨਾ, ਕੱਲਾ ਉਹ ਨਹੀਂ ਜਾਂਦਾ, ਉਹਦੇ ਨਾਲ ਸ਼ਹੀਦ ਸਿੰਘ ਵੀ ਜਾਂਦੇ ਨੇ ਜੀ। ਸ਼ਹੀਦ ਸਿੰਘ ਵੀ ਇੱਕ ਰੰਗੇ ਹੋਏ ਗੁਰਸਿੱਖ ਨਾਲ। ਤੇ ਜਿੱਥੇ ਉਹ ਦਾਤਾ ਗਿਆ ਜਿਹਦੀ ਇੱਕ ਦ੍ਰਿਸ਼ਟੀ ਦੇ ਵਿੱਚ ਅਨੇਕਾਂ ਹੀ ਕਰੋੜਾਂ ਅਰਬਾਂ ਹੀ ਰੰਗੇ ਹੋਏ ਗੁਰਸਿੱਖ ਬਣਦੇ ਨੇ। ਜਦੋਂ ਉਹ ਦਾਤਾ ਉਸ ਨਗਰ ਵਿੱਚ ਗਿਆ ਹੋਏਗਾ, ਕਿਹੋ ਜਿਹਾ ਮਾਹੌਲ ਹੋਏਗਾ ਜਰਾ ਸੋਚੋ। ਸਾਰੀਆਂ ਸੰਗਤਾਂ ਨੇ ਮਹਾਰਾਜ ਨੂੰ ਫੁੱਲਾਂ ਦੀ ਵਰਖਾ ਕਰਕੇ ਜੀ ਆਇਆਂ ਕਿਹਾ। ਨਗਰ ਦੇ ਵਿੱਚ ਚਰਨ ਪਵਾਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਦੋਂ ਇਸ ਨਗਰ 'ਚ ਚਰਨ ਪਾਏ ਨਾ, ਇਸ ਨਗਰ ਦਾ ਮੁਖੀ ਸੀ ਹੇਮਰਾਜ। ਗੱਲ ਸੁਣਨ ਵਾਲੀ। ਹੇਮਰਾਜ ਨੂੰ ਜਦੋਂ ਪਤਾ ਲੱਗਾ, ਉਹ ਵੀ ਆਇਆ ਮਹਾਰਾਜ ਜੀਆਂ ਦੇ ਦੀਦਾਰ ਕਰਨ ਵਾਸਤੇ। ਉਹਨੇ ਵੀ ਸ਼ਰਧਾ ਮੁਤਾਬਕ ਫੁੱਲ ਲਿਆਂਦੇ, ਮਹਾਰਾਜ ਤੇ ਫੁੱਲਾਂ ਦੀ ਵਰਖਾ ਕੀਤੀ। ਤੇ ਮੇਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਇਲਾਕੇ ਦੇ ਵਿੱਚ ਕੁਝ ਦਿਨ ਟਿਕਾਣਾ ਕੀਤਾ। ਤੇ ਤੁਸੀਂ ਸਿਆਣੇ ਹੋ, ਜਿੱਥੇ ਸਤਿਗੁਰੂ ਉੱਥੇ ਸਤਿਗੁਰਾਂ ਨੇ ਕੀਰਤਨ ਨੂੰ ਵੀ ਨਾਲ ਹੀ ਰੱਖਿਆ। ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10ਵੇਂ ਜਾਮੇ ਤੱਕ ਜਦ ਤੱਕ ਸਤਿਗੁਰੂ ਵਿਚਰੇ ਨੇ, ਉਦੋਂ ਵੀ ਕੀਰਤਨ ਨਾਲ। ਤੇ ਸਚਾਈ ਏ, ਅੱਜ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਚੌਂਕੜਾ ਮਾਰ ਕੇ ਬਹਿ ਜਾਂਦੇ ਨੇ ਨਾ, ਕੀਰਤਨ ਨੂੰ ਨਾਲ ਹੀ ਰੱਖਦੇ ਨੇ। ਕੀਰਤਨ ਨਾਲ ਬੜਾ ਹੀ ਪਿਆਰ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਹੁਣ ਹੇਮਰਾਜ ਵੀ ਤੇ ਸਾਰੀ ਸੰਗਤ ਵੀ ਮਹਾਰਾਜ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨ ਲੱਗੇ। ਸਿੱਖ ਨੇ ਤੇ ਹਰ ਵੇਲੇ ਮੰਗਣਾ ਹੀ ਹੈ ਨਾ, ਆਪਾਂ ਤੇ ਮੰਗਦੇ ਆ। ਹੁਣ ਸਾਰੀ ਸੰਗਤ ਤੇ ਹੇਮਰਾਜ ਇਸ ਪਿੰਡ ਦਾ ਜਿਹੜਾ ਮੁਖੀ ਹੈ, ਬੇਨਤੀ ਪਤਾ ਕੀ ਕਰਦੇ ਮਹਾਰਾਜ ਨੂੰ?
क्योंकि एक गल चेते विच रखियो, पर उपकारी दाते ने गुरु अर्जन देव पातशाह, पर उपकारी। जिवें नदियां दा पानी अपने लिए नहीं ना हुंदा, दूजियां नूं सुख दिंदा है। दरखत दूजियां नूं सुख दिंदा है जी। दरखत अपने फल आप थोड़ी खांदा, अपनी छां आप थोड़ी लेंदा। बारिश आ रही है ना बड़ी तेज, मौले धार वर्खा हो रही, बारिश हो रही है, बारिश का लाभ भी दूजे ही लेंदे ने। प्यारेओ इसे तरह गुरु साहब ते गुरु साहब दे प्यारे रंगे हुए गुरसिख वो भी हमेशा दूजियां दे लई ही जिउंदे ने। उन्हां दे अंदर भी पर उपकार ही हुंदा, पर उपकार है जी। हुण सारे नगर निवासी बेनती पता की करदे, महाराज एक बेनती है, आखो धन गुरु रामदास जी, धन गुरु रामदास जी। प्यार नाल आखो धन बाबा दीप सिंह जी। महाराज साडी एक बेनती, सतगुरु कहंदे जी हुक्म करो। सतगुरु साडे इलाके विच 11 खूह ने, 11 पर इहो जिहा सिस्टम है, इहो जिहा साडा कर्मां दा लेखा जोखा कह लो, रब दी कुदरत कह लो। महाराज 11 खूह ने साडे इलाके विच, पर 11 दे 11 खूहां दा जिहड़ा जल है ना वो खारा है। हुण खारा जल हर वेले पीता नहीं जा सकदा। खारे जल नाल बंदा लगातार नहाउण लग पे, खड्डियां भी गल जांदियां ने, बड़ा औखा है। महाराज 11 खूह हैं साडे इलाके विच, पर 11 दे 11 खूहां दा जल खारा है। दूजे इलाकिਆਂ ਵਿੱਚੋਂ पानी भर भर के लियाउणा पैंदा। बड़ी मुश्किल दा समय साडे उत्ते। जे हुण आए हो ना ते कुछ अपनी मेहर वरता के जाओ। जी आले दुआले वालियां ने, पिंड वालियां ने आ तरला पाया, महाराज 11 खूह ने ते किरपा करो जेड़े 11 दे 11 खूहां दा जल खारा है ना, किरपा करके जाओ, बख्शिश करके जाओ, ये मुश्किल दी घड़ी विचों सानू कट के जाओ। हुण जदों सारियां ने कीती ना बेनती, महाराज 2 मिनट अंतर ध्यान हो गए। 2-3 मिनटां बाद जदों नेत्र खोले ना ते धन गुरु अर्जन देव पातशाह पता की कहंदे, कहण लगे बैड़वाल वालिओ, ये जेड़े 11 दे 11 खूहां दा जल खारा है ना, ओदा कारण कुछ होर नहीं, कारण बस इन्ना है कि तुहाडे सारियां दे पुण्य घट गए ने। पुण्य घट गए ने, पुण्य हुण पुण्य घटे ने ते तां ये जेड़ी कुदरत वालों खुली चीज है, खुली वो तुहाडे इलाके च खारी आ रही, तुहाडे पुण्य घट गए ने, पुण्य। उस वेले ना सारियां ने हाथ जोड़ बेनती की, महाराज जे रोग लभ लिया जे ते दवाई भी दे दिओ ना। हुण वेखो जद तक बंदे दे पुण्य ने ना, पुण्य कई बारी सुख भोगदा। आही चीज ते कई सी भगत ध्रुव दी मां ने, जदों ध्रुव जी ने आ पुछिया सी ना, महाराज मां दस तू सुवाणी है कि सुरीता, ते उस वेले मां ने की किया सी, राणी हां मैं जन्म दी, नाम ना भगती कर्म दृढ़ीता। पुत्रा जन्म तो मैं राणी आ, राजे दे घर च जन्म लिया, राजे नाल ही विआही गई, पर राणी बन के मैं कोई चंगा कर्म ना कीता, ओदा नाम नहीं जपिया, बंदगी नहीं कीती। ते फिर होया कि पिछले पुन्ना करके मैं बनी सा राणी, पर जदों मेरे पिछले पुन सड़ के सुआह हो गए, ओहो ही राजा हुण मैनू प्यार नहीं करदा, महलां तो थोड़े जे दूर मेरी झुग्गी पा दिती है ते मैं नौकरानियां वांगू रह रही है। हाँ मैं राणी, शंके वाली गल कोई नहीं, पर राणी बन के मैं चंगा कर्म नहीं कीता, नाम नहीं जपिया। ते ध्रुव ने आई कहा सी ना, फिर मां दस किस उद्यम ते राज मिले शत्रु ते सब होवन मीता, केड़ा कम करा मेरे शत्रु मित्र बन जाण ते मैनू भी राज मिले। ते मां कहंदी परमेश्वर आराधीए जिंदू होइए पतत पुनीता, नाम जप बंदगी कर। ये मेरी बेनती जे, बेनती वड्डा ओ नहीं जेड़ा पुन बनावे, वड्डा ओ नहीं जेड़ा पिछले पुन खर्ची जावे, खाई जावे। गुरु दियां नजरां दे विच सत्कार ओदा,
ਜਿਹੜਾ ਪੁੰਨ ਬਣਾਈ ਵੀ ਜਾਵੇ, ਲੋੜ ਪੈਣ ਤੇ ਵਰਤੀ ਵੀ ਜਾਵੇ, ਫਿਰ ਪੁੰਨ ਬਣਾਵੇ ਤੇ ਪੁੰਨ ਬਣਾਉਣ ਤੋਂ ਬਾਅਦ ਪੁੰਨਾਂ ਨੂੰ ਸੰਭਾਲੀ ਵੀ ਜਾਵੇ। ਆਖੋ ਵਾਹਿਗੁਰੂ ਜੀ। ਪੁੰਨਾਂ ਨੂੰ ਸੰਭਾਲ ਕੇ ਰੱਖੇ, ਪੁੰਨਾਂ ਨੂੰ। ਹੁਣ ਉਹ ਸਾਰੇ ਪਿੰਡ ਵਾਲੇ ਪਤਾ ਕੀ ਕਹਿੰਦੇ, ਬੜਾ ਪਿਆਰਾ ਜਵਾਬ ਆਉਣ ਲੱਗਾ ਜੇ। ਮੈਂ ਕਹਿੰਦਾ ਜ਼ਿੰਦਗੀ ਵਿੱਚ ਬੜਾ ਕੰਮ ਆਏਗਾ। ਅਸੀਂ ਕਹਿੰਦੇ ਆ ਨਾ ਸਾਡਾ ਕਾਰੋਬਾਰ ਨਹੀਂ ਚੱਲਦਾ, ਸਾਡੇ ਘਰ ਦੇ ਵਿੱਚ ਹਰ ਵੇਲੇ ਕਲੇਸ਼ ਰਹਿੰਦਾ, ਕੁੜ 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 ਲੱਗੀ ਰਹਿੰਦੀ ਹਰ ਵੇਲੇ। ਕਈ ਵਾਰੀ ਕਹਿੰਦੇ ਆ ਨਾ ਫਲਾਣਾ ਪਰਿਵਾਰ ਹੈ 10 ਮੈਂਬਰ ਨੇ, ਸਿਰਫ 2 ਕਮਾਉਂਦੇ ਨੇ, 10 ਖਾਂਦੇ ਨੇ। ਸਾਡੇ ਪਰਿਵਾਰ 'ਚ 5 ਨੇ, 5 ਹੀ ਕਮਾਉਂਦੇ ਪਰ ਬਰਕਤ ਨਹੀਂ ਪੈਂਦੀ। ਕਈ ਵਾਰੀ ਹੁੰਦਾ ਨਾ ਇਦਾਂ। ਇਹ ਕੀ ਹੈ? ਪੁੰਨਾਂ ਦੀ ਕਮੀ, ਪੁੰਨਾਂ ਦੀ। ਆ ਸੁਣ ਲਿਓ ਅੱਜ, ਇਹ ਸਾਰੇ ਬੈੜਵਾਲ ਵਾਲੇ, ਉਹ ਹੇਮਰਾਜ ਵੀ ਤੇ ਸਾਰੇ ਨਗਰ ਨਿਵਾਸੀ ਕਹਿੰਦੇ ਮਹਾਰਾਜ ਜੇ ਰੋਗ ਲੱਭ ਲਿਆ ਜੇ ਦਵਾਈ ਵੀ ਦੇ ਦਿਓ। ਜੇ ਸਾਡੇ ਪੁੰਨ ਘੱਟ ਨੇ ਤੇ ਕਿਰਪਾ ਕਰੋ ਪੁੰਨ ਬਣਨ ਕਿਵੇਂ, ਪੁੰਨ ਬਣਨ ਕਿਵੇਂ। ਹੁਣ ਸੁਣਿਓ, ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਪਹਿਲੇ ਸੁਣ ਲਓ। ਬਾਬਾ ਜੀ ਬਚਨ ਕਰਦੇ ਸੀ, ਕਹਿੰਦੇ ਜੋੜਨ ਵਰਗਾ ਪੁੰਨ ਕੋਈ ਨਹੀਂ ਤੇ ਤੋੜਨ ਵਰਗਾ ਪਾਪ ਕੋਈ ਨਹੀਂ। ਜੇ ਪੁੰਨ ਬਣਾਉਣੇ ਚਾਹੁੰਦੇ ਹੋ ਨਾ, ਜੋੜੋ, ਵੱਧ ਤੋਂ ਵੱਧ ਸੰਗਤਾਂ ਨੂੰ ਜੋੜੋ, ਵੱਧ ਤੋਂ ਵੱਧ ਜੋੜੋ। ਐਵੇਂ ਛੋਟੇ ਛੋਟੇ ਬੱਚਿਆਂ ਦੇ ਅੰਦਰ ਗਲਤ ਚੀਜ਼ਾਂ ਨਾ ਭਰੋ, ਇਹੋ ਜੀ ਕੱਟੜਤਾਈ ਨਾ ਭਰੋ ਕਿ ਇੱਕ ਸਿੱਖ ਦੂਜੇ ਸਿੱਖ ਵੱਲ ਵੇਖ ਕੇ ਫਤਿਹ ਹੀ ਨਾ ਬੁਲਾਵੇ। ਮੈਂ ਕਈ ਵਾਰੀ ਮੈਨੂੰ ਬੜਾ ਫੀਲ ਹੁੰਦਾ, ਕਈ ਸਿੱਖ 에ਅਰਪੋਰਟ ਤੇ ਮਿਲਦੇ, ਸਾਨੂੰ ਸਟੇਸ਼ਨ ਤੇ ਮਿਲਦੇ ਨੇ, ਕਈ ਵਾਰੀ ਰੋਡ ਤੇ ਮਿਲਦੇ ਨੇ, ਪਛਾਣਦੇ ਨੇ, ਅੱਖਾਂ 'ਚ ਅੱਖਾਂ ਵੀ ਪਾਉਂਦੇ ਨੇ, ਪਰ ਕਿੱਡੀ ਹੈਰਾਨਗੀ ਦੀ ਗੱਲ, ਸਿਰ ਝੁਕਦਾ ਹੀ ਨਹੀਂ ਫਤਿਹ। ਮੈਂ ਬਦੋ ਬਦੀ ਫਿਰ ਹੱਥ ਜੋੜ ਦੇਣਾ, ਫਤਿਹ ਬੁਲਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਿੱਥੋਂ ਦੀ ਸਿੱਖੀ ਹੈ ਜੀ? ਮੈਨੂੰ ਅਜੇ ਤੱਕ ਸਮਝ ਨਹੀਂ ਆਈ। ਇੱਕ ਸਿੱਖ ਦੂਜੇ ਸਿੱਖ ਨੂੰ ਘੂਰੀਆਂ ਪਾ ਪਾ ਕੇ ਵੇਖਦਾ, ਆਹ ਤੇ ਨਹੀਂ ਸਿਖਾਇਆ ਮਹਾਰਾਜ ਨੇ। ਆ ਕਿੱਥੋਂ ਦੀ ਸਿੱਖੀ ਹੈ? ਇੱਕ ਸਿੱਖ ਅੱਗੇ ਵਧੇ ਤੇ ਦੂਜਾ ਲੱਤਾਂ ਖਿੱਚਣ ਲਈ ਤਿਆਰ ਰਵੇ ਹਰ ਵੇਲੇ। ਕਿੱਥੋਂ ਦੀ ਸਿੱਖੀ ਹੈ? ਮੈਨੂੰ ਸਮਝ ਨਹੀਂ ਆਈ ਅਜੇ ਤੱਕ ਹੈ ਜੀ। ਮੈਂ ਕਹਿੰਦਾ ਤੁਹਾਡੀਆਂ ਕੁੱਲਾਂ ਤੱਕ ਦਾ ਅੰਤ ਹੋ ਜਾਣਾ ਜੇ ਇਹ ਔਗਣ ਰਿਹਾ ਅੰਦਰ। ਉਹ ਬੱਚਿਆਂ ਦੇ ਅੰਦਰ ਭਰੋ ਪ੍ਰੇਮਾ ਭਗਤੀ, ਪ੍ਰੇਮਾ ਭਗਤੀ। ਕੱਟੜਤਾਈ ਭਰਨੀ ਹੈ ਨਾ, ਇਹੋ ਜੀ ਭਰੋ। ਪਤਾ ਕਿਹੋ ਜੀ? ਬੇਟਾ ਅੰਮ੍ਰਿਤ ਵੇਲਾ ਸੰਭਾਲ, ਆਹ ਕੱਟੜਤਾਈ ਭਰੀ। ਬੇਟਾ ਨਿਤਨੇਮ ਰੋਜ਼ ਕਰਨਾ ਹੀ ਕਰਨਾ, ਜੋ ਮਰਜ਼ੀ ਹੋ ਜੇ। ਇਸ ਢੰਗ ਦੇ ਕੱਟੜ ਬਣ ਜਾਓ। ਇਸ ਢੰਗ ਦੇ ਕੱਟੜ ਬਣ ਕੇ ਕੀ ਕਰਨਾ ਹੈ ਕਿ ਮੈਂ ਨੀਲੀ ਪੱਗ ਬੰਨੀ, ਮੈਂ ਕਾਲੀ ਬੰਨੀ, ਮੈਂ ਦਮਾਲਾ ਸਜਾਇਆ, ਫਲਾਣੇ ਨੇ ਚਿੱਟੀ ਬੰਨੀ ਹੈ, ਫਲਾਣੇ ਨੇ ਦੂਜੇ ਰੰਗ ਦੀ ਬੰਨੀ ਹੈ, ਮੈਨੂੰ ਫਤਿਹ ਨਹੀਂ ਬੁਲਾਉਣੀ। ਇਹੋ ਜਿਹੀ ਕੱਟੜਤਾਈ ਭਰ ਕੇ ਅੰਦਰ ਕੀ ਕਰਨਾ ਜੇ? ਮੈਨੂੰ ਦੱਸੋ। ਇਹ ਤੁਸੀਂ ਕੌਮ ਨੂੰ ਸੰਭਾਲ ਨਹੀਂ ਰਹੇ। ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਇਹ ਪਨੀਰੀ ਵੱਡੀ ਹੋਏਗੀ ਨਾ, ਕੌਮ ਦੀਆਂ ਜੜਾਂ ਪੁੱਟੀਆਂ ਜਾਣਗੀਆਂ ਜੇ ਇਦਾਂ ਦਾ ਹਿਸਾਬ ਰਿਹਾ। ਉਹ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਭਰੋ। ਪ੍ਰੇਮਾ ਭਗਤੀ ਵਾਲਾ ਪਤਾ ਕੀ ਕਰਦਾ ਹੈ? ਜੇ ਕਿਸੇ ਦਾ ਕੋਈ ਔਗਣ ਪਤਾ ਵੀ ਲੱਗ ਜਾਂਦਾ ਹੈ ਨਾ, ਉਹਦੇ ਔਗਣਾਂ ਨੂੰ ਢੱਕ ਲੈਂਦਾ ਹੈ। ਹੁਣ ਤੁਸੀਂ ਸਿਆਣੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਸਾਡਾ ਆਪਣਾ ਸਕਾ ਪੁੱਤਰ ਹੈ, ਸਕਾ ਪੁੱਤਰ, ਐਗਜ਼ਾਮਪਲ ਦੇ ਰਹੇ, ਕੋਈ ਗਲਤੀ ਕਰੇ, ਸਕੇ ਪੁੱਤਰ ਨੇ ਕੀਤੀ ਕੋਈ ਗਲਤੀ, ਦੱਸੋ ਅਸੀਂ ਉਹਦੀ ਗਲਤੀ ਗੁਆਂਢੀਆਂ ਨੂੰ ਜਾਂ ਮਹੱਲੇ ਨੂੰ ਉੱਚੀ ਰੋਲਾ ਪਾ ਕੇ ਦੱਸਾਂਗੇ? ਸੱਚ ਕਹਿਣਾ ਗੁਰੂ ਦੀ ਹਜ਼ੂਰੀ 'ਚ ਨਹੀਂ ਦੱਸਾਂਗੇ ਨਾ। ਅਸੀਂ ਉਹਦੇ ਔਗਣਾਂ ਤੇ ਪਰਦਾ ਪਾਵਾਂਗੇ, ਨਾਲ ਬੱਚੇ ਨੂੰ ਪਿਆਰ ਨਾਲ ਸਮਝਾਵਾਂਗੇ, ਪੁੱਤਰਾ ਇਦਾਂ ਨਾ ਕਰਿਆ ਕਰ ਬੇਟਾ, ਮੇਰੀ ਪੱਗ ਨੀਵੀਂ ਹੁੰਦੀ ਹੈ, ਮੇਰੀ ਸਮਾਜ ਵਿੱਚ ਇੱਜ਼ਤ ਬੜੀ ਹੈ, ਤੂੰ ਇਦਾਂ ਦੇ ਕੰਮ ਕਰਦਾ ਤੇ ਇਹ ਨਾ ਕਰਿਆ ਕਰ। ਇਦਾਂ ਹੀ ਕਰਾਂਗੇ ਨਾ। ਅਸੀਂ ਕਦੀ ਵੀ ਆਪਣੇ ਪਰਿਵਾਰਕ ਮੈਂਬਰਾਂ ਦੀ ਇੱਜ਼ਤ ਨੂੰ ਉਛਾਲਾਂਗੇ ਨਹੀਂ। ਅਸੀਂ ਕਿਉਂ ਨਹੀਂ ਆ ਗੁਰਸਿੱਖਾਂ ਨੂੰ ਆਪਣਾ ਪਰਿਵਾਰਕ ਮੈਂਬਰ ਸਮਝਦੇ? ਕਿਉਂ ਨਹੀਂ ਸਮਝਦੇ? ਇਹ ਨਾ ਇੱਜ਼ਤ ਉਛਾਲੋ ਜੀ ਇੱਕ ਦੂਜੇ ਦੀ, ਨਾ ਉਛਾਲੋ। ਮੇਰੀ ਬੇਨਤੀ, ਐਵੇਂ ਪੁੰਨ ਸਾੜੋ ਨਾ, ਐਵੇਂ ਤੋੜੋ ਨਾ। ਸੂਈ ਵਾਲਾ ਕੰਮ ਕਰੋ, ਸੂਈ ਵਾਲਾ। ਬਸ ਸੀਵੀ ਚੱਲੋ, ਸੀਵੀ ਚੱਲੋ। ਅੱਛਾ ਬਈ 5 ਬਾਣੀਆਂ ਕਰ ਸਕਦਾ? ਨਹੀਂ ਕਰ ਸਕਦਾ ਬਈ 2 ਪੜ ਜਪਜੀ ਸਾਹਿਬ ਕਰ ਲੈ। ਹੌਲੀ ਹੌਲੀ ਸਿੱਖੀ ਜਾ 5 ਬਾਣੀਆਂ, ਸਿੱਖੀ ਜਾ। ਸ਼ੁਰੂਆਤ 2 ਪੜ ਜਪਜੀ ਸਾਹਿਬ ਤੋਂ ਕਰ ਲੈ। ਅੱਛਾ ਜਪਜੀ ਸਾਹਿਬ ਨਹੀਂ ਕਰ ਸਕਦਾ, ਚੱਲ ਇੱਕ ਚੌਪਈ ਸਾਹਿਬ ਕਰ ਲਿਆ ਕਰ, ਸ਼ੁਰੂ ਤੇ ਕਰ। ਇਦਾਂ ਜੋੜੋ, ਜੋੜੋ। ਸੂਈ ਨੇ ਤੇ ਕੈਂਚੀ ਨੇ ਇੱਕ ਦੂਜੇ ਨਾਲ ਇੱਕ ਦਿਨ ਗੱਲਬਾਤ ਕੀਤੀ। ਕੈਂਚੀ ਸੂਈ ਨੂੰ ਪਤਾ ਕੀ ਕਹਿੰਦੀ? ਇੱਕ ਮਿਸਾਲ ਏ। ਕੈਂਚੀ ਪਤਾ ਕੀ ਕਹਿੰਦੀ? ਕਹਿਣ ਲੱਗੀ ਸੂਈ ਨੂੰ, ਮੇਰੀਏ ਭੈਣੇ, ਮੈਂ ਆਕਾਰ ਵਿੱਚ ਵੱਡੀ ਬੜੀ ਆ, ਤੂੰ ਆਕਾਰ ਵਿੱਚ ਛੋਟੀ ਐ।
ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਤੈਨੂੰ ਦਰਜੀ ਸੰਭਾਲ ਸੰਭਾਲ ਕੇ ਰੱਖਦਾ, ਕਈ ਵਾਰੀ ਪੱਗ 'ਚ ਵੀ ਟੁੰਗ ਲੈਂਦਾ, ਕਈ ਵਾਰੀ ਉੱਚੀ ਜਗ੍ਹਾ ਤੇ ਸੰਭਾਲ ਕੇ ਰੱਖਦਾ ਕਿਤੇ ਤੂੰ ਗਵਾਚ ਨਾ ਜਾਵੇਂ, ਮੈਨੂੰ ਕਈ ਵਾਰੀ ਪੈਰਾਂ 'ਚ ਸੁੱਟ ਦਿੰਦਾ। ਕਾਰਨ ਕੀ? ਮੈਂ ਆਕਾਰ 'ਚ ਵੀ ਵੱਡੀ, ਮੇਰਾ ਸਤਕਾਰ ਹੋਣਾ ਚਾਹੀਦਾ ਪਰ ਸਤਕਾਰ ਨਹੀਂ ਹੁੰਦਾ। ਤੇ ਉਸ ਵੇਲੇ ਸੂਈ ਖੱਸ ਪਈ, ਕਹਿਣ ਲੱਗੀ ਮੇਰਾ ਸਤਕਾਰ ਤੇ ਤੇਰਾ ਨਰਾਦਰ ਪਤਾ ਕਿਉਂ ਹੈ? ਭਾਵੇਂ ਤੂੰ ਵੀ ਲੋਹੇ ਦੀ ਮੈਂ ਵੀ ਲੋਹੇ ਦੀ, ਮੈਂ ਛੋਟੀ ਤੂੰ ਵੱਡੀ, ਪਰ ਸਤਕਾਰ ਮੇਰਾ ਪਤਾ ਕਿਉਂ ਹੈ ਤੇਰਾ ਕਿਉਂ ਨਹੀਂ ਹੈ? ਕਿਉਂਕਿ ਭਾਵੇਂ ਇੱਕੋ ਲੋਹੇ ਤੋਂ ਦੋਵੇਂ ਬਣੀਆਂ ਵਾਂ, ਪਰ ਤੇਰੇ ਤੇ ਮੇਰੇ ਕੰਮ ਦੇ ਵਿੱਚ ਫਰਕ ਬੜਾ ਹੈ। ਕਹਿੰਦੀ ਕੀ ਫਰਕ? ਸੂਈ ਕਹਿੰਦੀ ਜਿੰਨੂੰ ਮੈਂ ਲੱਗਣਾ ਨਾ ਉਹਨੂੰ ਮੈਂ ਤੇ ਸੀ ਦੇਣਾ ਹੈ, ਤੇ ਤੂੰ ਜਿੰਨੂੰ ਵੀ ਲੱਗਣਾ ਉਹਨੂੰ ਕੱਟ ਦੇਣਾ ਹੈ, ਬਸ ਆਹ ਫਰਕ ਹੈ। ਇਹਦੇ ਕਰਕੇ ਮੇਰਾ ਸਤਿਕਾਰ ਹੈ ਤੇ ਤੇਰਾ ਸਤਿਕਾਰ ਕੋਈ ਨਹੀਂ। ਸਤਿ ਸ੍ਰੀ ਅਕਾਲ। ਉਹ ਸੀਵੋ ਜੇ ਸਤਿ ਸ੍ਰੀ ਅਕਾਲ। ਜੇ ਮਾਲਕ ਪਿਤਾ ਜੀ ਨੇ ਜਾਮਾ ਦਿੱਤਾ ਹੈ ਨਾ, ਸੀਵੋ ਸੀਵੋ, ਰੰਗੋ, ਆਪਣੇ ਆਪ ਨੂੰ ਵੀ ਰੰਗੋ ਤੇ ਦੂਜਿਆਂ ਨੂੰ ਰੰਗਦੇ ਚੱਲੋ। ਇਹ ਨਹੀਂ ਫਲਾਣਾ ਇਦਾਂ ਕਿਉਂ ਕਰਦਾ, ਉਹ ਇਦਾਂ ਆਪਣੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇ, ਆਪਣੇ ਅੰਦਰ ਵੜ ਜਾ। ਤੂੰ ਗੁਰਬਾਣੀ ਦੀ ਇੱਕ ਵੀ ਪੰਕਤੀ ਨੂੰ ਮੰਨਦਾ ਨਹੀਂ, ਦੂਜਿਆਂ ਦੇ ਉੱਤੇ ਰੋਜ਼ ਰੋਪ ਪਾਉਣਾ। ਇਹ ਤੇ ਗੱਲ ਨਾ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਜੋੜੋ, ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ, ਜੋੜਨ ਵਰਗਾ ਪੁੰਨ ਕੋਈ ਨਹੀਂ, ਤੋੜਨ ਵਰਗਾ ਪਾਪ ਕੋਈ ਨਹੀਂ। ਹੁਣ ਧਿਆਨ ਦੇਣਾ, ਉਹ ਸਾਰੇ ਹੇਮਰਾਜ ਤੇ ਹੋਰ ਨਗਰ ਨਿਵਾਸੀ ਪੁੱਛਦੇ ਨੇ ਮਹਾਰਾਜ ਜੇ ਰੋਗ ਲੱਭ ਲਿਆ ਦਵਾਈ ਵੀ ਦੱਸ ਦਿਓ, ਸਾਡੇ ਜੇ ਪੁੰਨ ਘੱਟ ਨੇ ਤੇ ਪੁੰਨ ਬਣਨ ਕਿਵੇਂ? ਹੁਣ ਇਹ ਪੁੰਨਾਂ ਨੂੰ ਬਣਾਉਣ ਦਾ ਸੌਖਾ ਤਰੀਕਾ ਸਾਹਿਬ ਦੱਸਣ ਲੱਗੇ ਜੇ। ਮਹਾਰਾਜ ਪਤਾ ਕੀ ਕਹਿੰਦੇ? ਪਹਿਲਾ ਤਰੀਕਾ ਪੁੰਨ ਬਣਾਉਣ ਦਾ, ਸਾਰਾ ਪਿੰਡ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰੋ। ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ। ਆ ਪਹਿਲਾ ਤਰੀਕਾ ਦੱਸਿਆ ਮਹਾਰਾਜ ਨੇ, ਸੌਖੇ ਪੁੰਨ ਬਣਾਉਣ ਦਾ। ਸੌਖੇ ਪੁੰਨ ਬਣਾਉਣੇ ਨੇ ਨਾ, ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋ। ਮੇਰੇ ਠਾਲਿਓ ਇੱਕ ਬੇਨਤੀ ਕਰਾਂ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਨੂੰ ਪਤਾ ਹੈ ਆ ਜਿੰਨੇ ਪਰਿਵਾਰਕ ਮੈਂਬਰ ਅਸੀਂ ਬਹਿੰਦੇ ਆ ਨਾ 3 ਤੋਂ 4, ਤੁਹਾਡੇ ਸਾਰਿਆਂ ਤੇ ਬੜੀ ਕਿਰਪਾ। ਸਭ ਤੋਂ ਨਕਮਾ ਆਹੀ ਮੈਂਬਰ ਹੈ ਜਿਹੜਾ ਤੁਹਾਡੇ ਸਾਹਮਣੇ ਸਟੇਜ ਤੇ ਬੈਠਾ, ਸਭ ਤੋਂ ਨਿੱਲ। ਮੈਂ ਆਪਣੀ ਗੱਲ ਕਰਨੇ ਆ, ਤੁਸੀਂ ਬੜੇ ਅੱਗੇ ਹੋ, ਬੜੀ ਕਿਰਪਾ ਹੈ ਤੁਹਾਡੇ ਤੇ, ਬੜੀ। ਤੇ ਇਹ ਮੇਰੀ ਬੇਨਤੀ ਹੈ, ਤਕਰੀਬਨ ਤੁਸੀਂ ਸਾਰੇ ਅੰਮ੍ਰਿਤ ਵੇਲੇ ਉੱਠਦੇ ਹੋਵੋਗੇ, ਤੇ ਜਿਹੜੇ ਨਹੀਂ ਨਾ ਉੱਠਦੇ, ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪੁਰਬ ਮਨਾ ਰਹੇ ਆ ਨਾ, ਇੱਕ ਬਚਨ ਸੰਭਾਲਣ ਦਾ ਮੌਕਾ ਮਿਲ ਗਿਆ ਜੀ ਸਾਨੂੰ। ਕੱਲ ਅੰਮ੍ਰਿਤ ਵੇਲੇ ਦਾ ਦੀਵਾਨ ਰੱਖਿਆ ਇੱਥੇ, ਤੇ ਮੇਰੀ ਬੇਨਤੀ ਹੈ ਠੀਕ 4:15 ਤੋਂ ਪੌਣੇ 6 ਵਜੇ ਤੱਕ ਅੰਮ੍ਰਿਤ ਵੇਲੇ ਦਾ ਸਮਾਂ ਹੋਏਗਾ। 4:15 ਤੋਂ ਪੌਣੇ 6, ਤੇ ਤੁਸੀਂ 4 ਵਜੇ ਪਹੁੰਚ ਜਾਣਾ ਹੈ। ਅਸ਼ਟਾਮ ਲੈ ਆਇਓ, ਗੁਰੂ ਜੀ ਦੀ ਕਿਰਪਾ ਨਾਲ ਕਹਿ ਰਹੇ ਆ, ਕੋਈ ਹਉਮੈ ਵਸ ਹੋ ਕੇ ਨਹੀਂ, ਆਪਣੇ ਬਾਪੂ ਦੇ ਭਰੋਸੇ ਤੇ ਬੋਲਣ ਲੱਗਾ। ਮੈਨੂੰ ਉਹਦੇ ਉੱਤੇ ਬੜਾ ਹੀ ਮਾਣ ਸੀ, ਬੜਾ ਮਾਣ। ਅਰਦਾਸ ਕਰਿਓ ਮਾਣ ਕਦੀ ਟੁੱਟੇ ਨਾ। ਫਿਰ ਜਿਹਦਾ ਮਾਣ ਟੁੱਟ ਜਾਂਦਾ ਨਾ ਮਾਲਕ ਦੇ ਉੱਤੋਂ, ਉਹਦਾ ਫਿਰ ਕੋਈ ਇਲਾਜ ਨਹੀਂ ਹੁੰਦਾ। ਮੈਨੂੰ ਬੜਾ ਮਾਣ ਹੈ ਆਪਣੇ ਮਾਲਕ ਦੇ ਉੱਤੇ। ਜਿਹੜਾ ਵੀ ਸਵੇਰੇ ਅੰਮ੍ਰਿਤ ਵੇਲੇ ਦੀ ਹਾਜ਼ਰੀ ਕੱਲ ਭਰ ਲੇਗਾ ਨਾ, ਜਾਓ ਅਰਦਾਸ ਦੇ ਵਿੱਚ ਜਿਹੜੀ ਦਾਤ ਗੁਰੂ ਕੋਲੋਂ ਮੰਗੋਗੇ ਨਾ, ਜੇ ਗੁਰੂ ਅਰਜਨ ਦੇ ਪਾਤਸ਼ਾਹ ਨਾ ਝੋਲੀਆਂ ਭਰਨਗੇ ਤੇ ਮੈਨੂੰ ਜੋ ਮਰਜ਼ੀ ਕਹਿ ਦੇਣਾ। ਸਤਿ ਸ੍ਰੀ ਅਕਾਲ। ਇਹ ਮੇਰੀ ਸਤਿ ਸ੍ਰੀ ਅਕਾਲ। ਇਹ ਮੇਰੀ ਬੇਨਤੀ ਹੈ, ਬੇਨਤੀ 4:10 ਤੱਕ ਪਹੁੰਚ ਜਿਓ। ਇਸ ਤੋਂ ਲੇਟ ਨਹੀਂ ਕਰਨਾ, 1 ਮਿੰਟ ਵੀ। ਅੱਗੇ ਹੋ ਕੇ ਬਹਿਣਾ। ਇਹ ਗੁਰੂ ਅਰਜਨ ਦੇਵ ਜੀ ਦੀਆਂ ਖੁਸ਼ੀਆਂ ਲੈਣੀਆਂ। ਕਿੰਨੇ ਲੈਣੀ ਖੁਸ਼ੀ? ਦੋਵੇਂ ਬਾਹਾਂ ਤਾਂ ਕਰੋ। ਜਿੰਨੇ ਖੁਸ਼ੀ ਲੈਣੀ ਬਾਪੂ ਦੀ, ਜਕਾਰਾ ਲਾਓ ਇੱਕ। ਸੋ ਨਿਹਾਲ ਤਕਰੀਬਨ ਸਭ ਨੇ ਬਾਹਾਂ ਤਾਂ ਕੀਤੀਆਂ ਸੀ, ਖੁਸ਼ੀ ਲੈਣੀ ਹੈ। ਲੇਖੇ ਪੜਵਾਉਣੇ ਨੇ, ਤੇ ਆਹ ਲੇਖੇ ਪੜਵਾਉਣ ਦਾ ਸਮਾਂ ਆ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਨੂੰ ਕਮਾਉਣ ਦਾ। ਕੋਈ ਪ੍ਰੇਮੀ ਰਹਿ ਨਾ ਜਾਇਓ, ਮੇਰੀ ਬੇਨਤੀ ਜੇ। ਆਪ ਤੇ ਆਇਓ, ਕੋਸ਼ਿਸ਼ ਕਰਿਓ ਬੱਚਿਆਂ ਨੂੰ ਵੀ ਨਾਲ ਲੈ ਆਉਣਾ। ਇਹ ਨਾ ਕਹਿਣਾ ਜੀ ਕੱਲ ਸਕੂਲ ਸੀ, ਬੱਚੇ ਲੇਟ ਹੋ ਜਾਣਗੇ। ਵੈਸੇ ਕੱਲ ਐਤਵਾਰ ਹੈ, ਸੱਚ ਐਤਵਾਰ ਹੀ ਹੈ ਨਾ? ਹਾਂ, ਕੁਦਰਤੀ ਐਤਵਾਰ ਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਆਪਣੇ ਅੰਦਰ ਇਹ ਚੀਜ਼ ਰੱਖ ਲਿਓ, ਸਵੇਰੇ ਅੰਮ੍ਰਿਤ ਵੇਲੇ ਉੱਠਣ ਲੱਗਿਆ
ਮਨ ਕਈ ਵਾਰੀ ਆਲਸ ਕਰਦਾ ਹੈ। ਇਹੋ ਹੀ ਤੁਸੀਂ 5 ਵਜੇ ਕਿਤੇ ਟ੍ਰੇਨ ਪਕੜਨੀ ਹੋਵੇ ਫਿਰ ਉੱਠਿਆ ਜਾਂਦਾ ਹੈ ਨਾ, ਟ੍ਰੇਨ ਪਕੜਨੀ ਹੋਵੇ ਉੱਠਿਆ ਜਾਂਦਾ ਹੈ ਨਾ। ਬੰਦਾ ਵਾਰ-ਵਾਰ ਘੜੀ ਉੱਠ ਕੇ ਵੇਖਦਾ ਕਿਤੇ ਟਾਈਮ ਲੰਘ ਤੇ ਨਹੀਂ ਗਿਆ, ਟ੍ਰੇਨ ਮੇਰੀ ਮਿਸ ਨਾ ਹੋ ਜੇ। ਸਭ ਕੁਝ ਅਸੀਂ ਕਰ ਸਕਦੇ, ਬਸ ਕਰਦੇ ਨਹੀਂ। ਫਰਕ ਇੰਨਾ ਹੈ, ਕਰ ਸਕਦੇ ਆ, ਉੱਠ ਸਕਦੇ ਆ, ਕੀ ਉੱਠਣਾ ਔਖਾ ਹੈ। ਮੇਰੀ ਬੇਨਤੀ ਜੇ ਅੰਮ੍ਰਿਤ ਵੇਲਾ, ਤੇ ਜੇ ਕਿਤੇ ਹੋਰ ਆਲਸ ਆਉਣ ਲੱਗੇ ਨਾ ਮਨ ਦੇ ਵਿੱਚ, ਤੇ ਇੱਕ ਚੀਜ਼ ਆਪਣੇ ਅੰਦਰ ਵਸਾ ਲਿਓ। 10 ਮਿੰਟ ਰਹਿ ਗਏ ਨੇ ਬਾਕੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਨਹੀਂ ਇਹਦਾ ਨਹੀਂ, ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਹੁਣ ਤੇ ਚਲੋ ਗਰਮੀ ਹੈ, ਇਹ ਸਰਦੀਆਂ ਦੀ ਗੱਲ, ਅੱਜ ਤੋਂ 18-19 ਸਾਲ ਪੁਰਾਣੀ ਗੱਲ ਮੈਂ ਸੁਣਾਉਣ ਲੱਗਾ। ਅਸੀਂ ਪਟਿਆਲੇ ਸਾਂ ਜੀ, ਪਟਿਆਲੇ ਮੈਂ ਕੀਰਤਨ ਕਰਕੇ ਬਾਹਰ ਨਿਕਲਿਆ ਤੇ ਇੱਕ ਭੈਣ ਤਕਰੀਬਨ ਉਮਰ ਹੋਣੀ 40-42 ਸਾਲ ਦੀ। ਮੈਂ ਛੋਟਾ ਜਿਹਾ ਸਾਂ, ਕਾਫੀ ਉਮਰ ਛੋਟੀ ਸੀ। ਸੰਗਤਾਂ ਮਾਣ ਦਿੰਦੀਆਂ, ਪਿਆਰ ਕਰਦੀਆਂ, ਤੇ ਮੈਨੂੰ ਪਤਾ ਉਹ ਭੈਣ ਕੀ ਕਹਿੰਦੀ ਵੀਰ ਜੀ ਇੱਕ ਗੱਲ ਕਰਨੀ। ਮੈਂ ਕਿਹਾ ਦੱਸੋ। ਕਹਿੰਦੀ ਮੈਂ ਅੰਮ੍ਰਿਤ ਵੇਲੇ ਨਾ ਉੱਠਣਾ ਚਾਹੁੰਦੀ ਆ, ਤੇ ਮੈਂ ਉਪਰਾਲੇ ਵੀ ਕੀਤੇ ਨੇ, ਫਿਰ ਵੀ ਨਹੀਂ ਉੱਠਿਆ ਜਾਂਦਾ, ਦੱਸੋ ਮੇਰਾ ਕੀ ਕਸੂਰ। ਮੈਂ ਕੀ ਉਪਰਾਲੇ ਕੀਤੇ? ਉਸ ਵੇਲੇ ਨਾ ਲੈਂਡਲਾਈਨ ਫੋਨ ਜ਼ਿਆਦਾ ਹੁੰਦੇ ਸੀ, ਅੱਜ ਕੱਲ ਤੇ ਮੋਬਾਈਲਾਂ ਦਾ ਯੁੱਗ ਹੈ। ਕਹਿੰਦੀ ਮੈਂ ਨਾ ਸਭ ਤੋਂ ਪਹਿਲੇ ਕੀਤਾ ਕੀ ਹੋਇਆ, ਫੋਨ ਦੇ ਉੱਤੇ ਅਲਾਰਮ ਲਾਉਣੀ ਆ 4 ਵਜੇ ਦਾ। ਹੁਣ ਐਕਸਚੇਂਜ ਚੋਂ 4 ਵਜੇ ਬੈਲ ਵੱਜਦੀ ਹੈ, ਵੇਕਅਪ ਕਾਲ। ਕਹਿੰਦੀ ਮੈਂ ਫੋਨ ਚੁੱਕਦੀ ਆ, ਆਵਾਜ਼ ਆਉਂਦੀ ਵੇਕਅਪ ਕਾਲ, ਤੇ ਮੈਂ ਗੁੱਡ ਮਾਰਨਿੰਗ ਕਰਕੇ ਰੱਖ ਦਿੰਦੀ ਆ। 5 ਮਿੰਟ ਹੋਰ ਰੱਖੋ ਵਾਹਿਗੁਰੂ ਜੀ, 5 ਮਿੰਟ ਹੋਰ। ਆਮ ਤੌਰ ਤੇ ਸਾਡੇ ਤੁਹਾਡੇ ਨਾਲ ਇਹੋ ਬੀਤਦਾ ਹੈ, ਬੰਦਾ ਸਵੇਰੇ ਉੱਠਦਾ ਨਾ ਇੰਨਾ ਕਹਿੰਦਾ 5 ਮਿੰਟ ਹੋਰ, ਤੇ 5 ਮਿੰਟਾਂ ਬਾਅਦ ਜਦੋਂ ਖੁੱਲਦੀਆਂ ਨਾ ਅੱਖਾਂ, 4 ਵਜੇ ਕਿਹਾ 5 ਮਿੰਟ ਹੋਰ, ਜਦੋਂ ਅੱਖਾਂ ਖੁੱਲਦੀਆਂ ਨਾ ਬੰਦਾ ਓਹ 7 ਤਾਂ ਵੀ ਤੁਸੀਂ ਜਲਦੀ ਕਹਿ ਰਹੇ ਹੋ, 8:30 ਵੀ ਵੱਜ ਜਾਂਦੇ ਕਈਆਂ ਦੇ 9 ਵੀ ਵੱਜੇ ਹੁੰਦੇ ਜੀ। ਮੈਂ ਤੇ 5 ਮਿੰਟ ਪਹਿਲੇ ਕਿਹਾ ਸੀ। ਹੁਣ ਸੁਣਿਓ ਧਿਆਨ ਨਾਲ, ਉਹ ਕਹਿੰਦੀ ਮੈਂ ਐਕਸਚੇਂਜ ਚੋਂ ਜਦੋਂ ਬੈਲ ਵੱਜਦੀ ਤੇ ਮੈਂ ਸੁਣ ਕੇ ਰੱਖ ਦੇਣੀ। ਕਹਿੰਦੀ ਉਸ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਨੂੰ ਕਿਹਾ 4:30 ਹਾਲਤ 'ਚ ਮੈਨੂੰ ਉਠਾ ਦਿਓ। ਕਹਿੰਦੇ ਉਹ ਵੀ ਹਿਲਾ ਕੇ ਉੱਠ ਭਾਗਾਂ ਵਾਲੀ ਹੈ। ਕਹਿੰਦੀ ਮੈਂ ਉਹਨਾਂ ਨੂੰ ਵੀ ਚੁੱਪ ਕਰਾ ਦੇਣੀ, ਅਜੇ ਨੀਂਦ ਕਰ ਲੈਂਦੋ ਪੂਰੀ, 5 ਮਿੰਟ ਹੋਰ ਕਹਿ ਦਿਓ ਵਾਹਿਗੁਰੂ ਜੀ। ਕਹਿੰਦੀ ਤੀਜਾ ਮੈਂ ਆਪਣੇ ਅੰਦਰ ਪਤਾ ਕੀ ਰੱਖਿਆ, ਅਲਾਰਮ ਕਲੌਕ ਵੀ ਰੱਖੀ ਹੋਈ, 5 ਵਜੇ ਉਹਦੇ ਉੱਤੇ ਅਲਾਰਮ ਲਾਉਣੀ ਆ। ਕਹਿੰਦੇ ਉਹ ਵੀ ਜਦੋਂ 5 ਵਜੇ ਵੱਜਦਾ ਨਾ ਅਲਾਰਮ, ਆਟੋਮੈਟਿਕ ਰਜਾਈ ਵਿੱਚੋਂ ਪਤਾ ਨਹੀਂ ਕਿਵੇਂ ਹੱਥ ਮੇਰਾ ਬਾਹਰ ਜਾਂਦਾ, ਬੰਦ ਕਰਦੀ। ਕਹਿੰਦੀ 5 ਮਿੰਟ ਹੋ। ਕਹਿੰਦੀ ਦੱਸੋ ਭਾਈ ਸਾਹਿਬ ਮੈਂ ਉੱਠਣਾ ਚਾਹੁੰਦੀ ਆ ਪਰ ਉੱਠਿਆ ਨਹੀਂ ਜਾਂਦਾ, ਮੇਰਾ ਕੀ ਕਸੂਰ। ਮੈਂ ਨਾ 2 ਮਿੰਟ ਸੋਚੀ ਪੈ ਗਿਆ। ਮੈਂ ਕਿਹਾ ਅਮਨਦੀਪ ਸਿੰਘ ਨਵਾਂ ਹੀ ਪੰਗਾ ਪੈ ਗਿਆ। ਇਹ ਭੈਣ ਕਹਿ ਰਹੀ ਹੈ ਕਿ ਮੈਂ ਉੱਠਣਾ ਚਾਹੁੰਦੀ ਆ ਪਰ ਉੱਠਿਆ ਨਹੀਂ ਜਾਂਦਾ, ਹੁਣ ਦੱਸੋ ਇਹਨੂੰ ਮੈਂ ਕੀ ਜਵਾਬ ਦਿਆਂ। ਤੇ ਹੁਣ ਮੈਂ ਕੀਤੀ ਅਰਦਾਸ, ਮੈਂ ਕਿਹਾ ਬਾਪੂ ਜੀ ਕਿਰਪਾ ਕਰੋ, ਬੁੱਧੀ 'ਚ ਆਓ। ਤੇ ਬਾਪੂ ਜੀ ਆ ਗਏ ਬੁੱਧੀ 'ਚ। ਮੈਂ ਉਸ ਭੈਣ ਨੂੰ ਇੱਕੋ ਗੱਲ ਕਹੀ, ਮੈਂ ਕਿਹਾ ਬੀਬੀ ਇੱਕ ਗੱਲ ਦੱਸ। ਕਹਿੰਦੀ ਜੀ ਦੱਸੋ। ਮੈਂ ਕਿਹਾ ਜਦੋਂ 4 ਵਜੇ ਅਲਾਰਮ ਵੱਜਦਾ ਹੈ, ਐਕਸਚੇਂਜ ਚੋਂ ਕਾਲ ਆਉਂਦੀ ਹੈ, ਤੂੰ ਕਹਿੰਦੀ 5 ਮਿੰਟ ਹੋ ਰਹੀਆਂ, ਗੁੱਡ ਮਾਰਨਿੰਗ ਕਰਕੇ ਰੱਖ ਦੇਣੀ ਫੋਨ ਥੱਲੇ, ਉਸ ਵੇਲੇ ਤੈਨੂੰ ਕੋਈ ਇੰਨੀ ਗੱਲ ਕਵੇ ਕਿ ਜਿਸ ਬੈੱਡ ਦੇ ਉੱਤੇ ਤੁਸੀਂ ਸੁੱਤੇ ਹੋ ਉਸ ਬੈੱਡ ਦੇ ਥੱਲੇ ਕਾਲੇ ਰੰਗ ਦਾ ਸੱਪ ਹੈ, ਫਿਰ ਕੀ ਕਰੇਂਗੀ ਦੱਸ। ਉਸ ਵੇਲੇ ਕਹੇਂਗੇ 5 ਮਿੰਟ। ਨਹੀਂ ਭਾਈ ਸਾਹਿਬ ਇਹ ਕਿਵੇਂ ਹੋ, ਜੇ ਮੈਨੂੰ ਪਤਾ ਲੱਗ ਜਾਏ ਥੱਲੇ ਸੱਪ ਹੈ ਤੇ ਮੈਂ ਉਸ ਵੇਲੇ ਰੁਕਾਂਗੀ ਥੋੜੀ, ਮੈਂ ਤੇ ਸੱਪ ਨੂੰ ਭਜਾਵਾਂਗੀ ਜਾਂ ਮਾਰਾਂਗੀ ਜਾਂ ਰੌਲਾ ਪਾ ਕੇ ਬੁਲਾਵਾਂਗੀ ਸਭ ਨੂੰ ਕਿ ਬਈ ਇਹਨੂੰ ਸੱਪ ਨੂੰ ਮਾਰੋ। ਉਸ ਵੇਲੇ ਥੋੜੀ ਰੁਕਿਆ ਜਾਂਦਾ ਸਭ ਨੂੰ ਵੇਖ ਕੇ। ਮੈਂ ਕਿਹਾ ਬਸ ਆਹੀ ਗੱਲ ਆਪਣੇ ਦਿਮਾਗ 'ਚ ਪੱਕੀ ਫਿੱਟ ਕਰ ਲੋ ਕਿ ਉਹ ਮਨਾ ਪਤਾ ਨਹੀਂ ਆ ਜਿਹੜਾ ਮੌਤ ਰੂਪੀ ਕਾਲੇ ਰੰਗ ਦਾ ਫਨੀਅਰ ਨਾਗ ਮੇਰੇ ਸਿਰ ਤੇ ਮੰਡਰਾ ਰਿਹਾ ਨਾ, ਪਤਾ ਨਹੀਂ ਇਹਨੇ ਕਿਹੜੇ ਵੇਲੇ ਮੈਨੂੰ ਡੱਸ ਲੈਣਾ। ਉਹ ਅੰਮ੍ਰਿਤ ਵੇਲੇ ਮਨਾ ਉੱਠਣ ਵਿੱਚ ਆਲਸ ਨਾ ਕਰ, ਰੱਖੋ ਵਾਹਿਗੁਰੂ ਜੀ। ਮੈਂ ਕਿਹਾ ਫਿਰ ਉੱਠਿਆ ਜਾਏਗਾ। ਜੇ ਅਕਾਲ ਨੂੰ ਚੇਤੇ ਕਰਨਾ ਨਾ, ਪਹਿਲੇ ਕਾਲ ਨੂੰ ਚੇਤੇ ਕਰ ਲਿਆ ਕਰੋ। ਮੌਤ ਤੋਂ ਡਰਨਾ ਨਹੀਂ, ਪਰ ਯਾਦ ਰੱਖੋ, ਜਦੋਂ ਯਾਦ ਰੱਖੋਗੇ ਨਾ ਅੰਮ੍ਰਿਤ ਵੇਲੇ ਉੱਠਣਾ ਔਖਾ ਨਹੀਂ ਲੱਗੇਗਾ। ਇਹ ਮੇਰੀ ਬੇਨਤੀ ਹੈ। ਮੈਂ ਨਹੀਂ ਕਹਿੰਦਾ ਸਭ ਨੂੰ ਸਵੇਰੇ ਕਾਲੇ ਰੰਗ ਦਾ ਸੱਪ ਨਜ਼ਰ ਆਵੇ, ਮੈਂ ਇੰਨੀ ਗੱਲ ਜ਼ਰੂਰ ਕਹਿਣਾ ਕਿ ਬਾਬਾ ਦੀਪ ਸਿੰਘ ਕਿਰਪਾ ਕਰਨ, ਮੈਨੂੰ ਵੀ ਆ ਬੋਲਣ ਵਾਲਿਆਂ ਨੂੰ ਵੀ, ਤੁਹਾਨੂੰ ਵੀ ਇਹੋ ਜਿਹਾ ਬਲ ਬਖਸ਼ਣ। ਹਰ ਵੇਲੇ ਕਾਲ ਨੂੰ ਚੇਤੇ ਰੱਖੀਏ। ਕਾਲ ਨੂੰ ਜਦੋਂ ਚੇਤੇ ਰੱਖਾਂਗੇ ਨਾ, ਅੰਦਰਲੀ ਦੁਨੀਆ ਦਾ ਨਕਸ਼ਾ ਪਲਟ ਜਾਏਗਾ। ਅੱਜ ਕਿਉਂ ਮੈਂ ਮੇਰੀ ਦੀਆਂ ਦੀਵਾਰਾਂ ਅਸੀਂ ਮੌਤ ਭੁੱਲੇ ਪਏ ਆ, ਭੁੱਲ ਜਾਂਦੇ ਆ। ਇੱਕ ਸਕਿੰਟ ਦੀ ਸਾਡੀ ਗਰੰਟੀ ਕੋਈ ਨਹੀਂ। ਆ ਜਿਹੜਾ 2.5 ਗਿੱਠਾਂ ਦਾ ਸਾਹ ਅੰਦਰ ਗਿਆ, ਕੀ ਪਤਾ ਇਹਨੇ ਵੀ ਬਾਹਰ ਆਉਣਾ ਕਿ ਨਹੀਂ ਆਉਣਾ। ਇਹ ਮੇਰੀ ਬੇਨਤੀ ਹੈ, ਸਵੇਰੇ ਅੰਮ੍ਰਿਤ ਵੇਲੇ ਆਉਣ ਵਿੱਚ ਕੋਈ ਵੀ ਗੈਰ ਹਾਜ਼ਰੀ ਨਾ ਕਰਿਓ। ਤੇ ਹੁਣ ਦੋਵੇਂ ਬਾਹਾਂ ਤਾਂ ਕਰਕੇ ਨਾ 4 ਵਜ ਕੇ ਲੇਟ ਤੋਂ ਲੇਟ 10 ਮਿੰਟ ਤੇ 4:10 ਤੱਕ ਪਹੁੰਚਣ ਦੀ ਪ੍ਰਵਾਨਗੀ ਸਾਰੇ ਦੇ ਦਿਓ। ਹੁਣ ਕਰੋ ਦੋਵੇਂ ਬਾਹਾਂ ਤਾਂ ਕਰੋ ਜੀ ਹੁਣ। ਹਾਂ
ਸੋ ਨਿਹਾਲ। ਸਤਿ ਸ੍ਰੀ ਅਕਾਲ। ਇਹ 4:10 ਤੱਕ ਪਹੁੰਚ ਜਿਓ, 4:15 ਆਪਾਂ ਠੀਕ ਸ਼ੁਰੂ ਕਰ ਦਿਆਂਗੇ, 5:30 ਪੌਣੇ 6 ਤੱਕ ਸਾਰੀ ਸਮਾਪਤੀ ਹੋ ਜਾਏਗੀ ਮਹਾਰਾਜ ਜੀ ਦੀ। ਉਸ ਤੋਂ ਬਾਅਦ ਘੰਟਾ ਡੇਢ ਘੰਟਾ ਜਾ ਕੇ ਆਰਾਮ ਕਰ ਲਿਓ, ਕੋਈ ਨਹੀਂ, ਪਰ ਅੰਮ੍ਰਿਤ ਵੇਲਾ ਸੰਭਾਲਿਓ ਤੇ ਜੋ ਜੋ ਕਹੋਗੇ ਨਾ ਬਾਪੂ ਜੀ ਨੂੰ ਸਭ ਦੀਆਂ ਮਨੋਕਾਮਨਾਵਾਂ ਪੂਰਨ ਮੇਰਾ ਦਾਤਾ ਕਰੇਗਾ। तो खैर मैं समाप्ति वाला महाराज कहते पुण्य बनाउण दा सब तो सौखा ढंग अमृत वेले सारे उठ के नाम जपो। ते दूजा ढंग पता की किया, कहते लोड़वंदां दी सारा पिंड मदद करे। आखो वाहिगुरू जी, लोड़वंदां दी मदद। कहते जदों लोड़वंदां दी मदद करोगे, अमृत वेला संभालोगे, फिर तुहाडे पुण्य बनने शुरू हो जाणगे। आखो धन गुरु रामदास जी, गुरु रामदास जी, प्यार नाल आखो धन बाबा भीम सिंह जी। हुण महाराज ने जदों इन्हां दा ਇਹ ਮਸਲਾ हल कीता, बख्शिशां कीतियां, ते महाराज मौज विच हुण जिस खेम राज दे घर विच महाराज ने ना मुखी दे ਉਹਦੇ ਘਰ ਦੇ ਵਿੱਚ ਵੀ ਖੂਹ ਸੀ ਵਿਹੜੇ 'ਚ। ਮਹਾਰਾਜ ਨੇ ਉੱਥੇ ਸੁਖਮਨੀ ਸਾਹਿਬ ਜੀ ਦੇ ਪ੍ਰਵਾਹ ਚਲਾਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਸੁਖਮਨੀ ਸਾਹਿਬ ਜੀ ਦੇ ਪ੍ਰਵਾਹ ਚਲਾਏ ਨਾ, ਤੇ ਸਾਹਿਬ ਕਹਿੰਦੇ ਸੰਗਤ ਜੀ, ਹੇਮਰਾਜ ਆ ਖੂਹ ਦਾ ਜਲ ਹੁਣ ਕੱਢ। ਜਦੋਂ ਹੁਣ ਖੂਹ ਦੇ ਵਿੱਚੋਂ ਜਲ ਬਾਹਰ ਕੱਢਿਆ ਨਾ, ਉਹ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਅਸਰ ਦਾ ਸਦਕਾ ਉਸ ਖੂਹ ਦਾ ਜਲ ਅੰਮ੍ਰਿਤ ਵਰਗਾ ਮਿੱਠਾ ਨਿਕਲਿਆ। ਸਤਿ ਸ੍ਰੀ ਅਕਾਲ। ਤੇ ਜਦੋਂ ਉਹ ਅੰਮ੍ਰਿਤ ਵਰਗਾ ਮਿੱਠਾ ਜਲ ਨਿਕਲਿਆ ਨਾ, ਬੜੇ ਖੁਸ਼ ਹੋਏ ਸਾਰੇ। ਤੇ ਇੱਕ ਬੇਨਤੀ ਕਰਤੀ, ਮਹਾਰਾਜ ਇੱਕ ਖੂਹ ਦਾ ਜਲ ਮਿੱਠਾ, ਬਾਕੀ ਖਾਰੇ। ਇੱਥੇ ਤੇ ਭੀੜਾਂ ਲੱਗੀਆਂ ਰਹਿਣੀਆਂ, ਬਾਕੀ ਵੀ ਖੂਹਾਂ ਦਾ ਜਲ ਮਿੱਠਾ ਹੋ ਜੇ, ਕਿਰਪਾ ਕਰੋ। ਮਹਾਰਾਜ ਕਹਿੰਦੇ ਇਦਾਂ ਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅਰਦਾਸ ਕਰੋ, ਬਾਣੀ ਦੇ ਪ੍ਰਭਾਵ ਦੇ ਨਾਲ ਬਾਕੀ ਦੇ ਖੂਹਾਂ ਦਾ ਜਲ ਵੀ ਮਿੱਠਾ ਹੋ ਜਾਏਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹ ਬਖਸ਼ਿਸ਼ ਦਿੱਤੀ ਮਹਾਰਾਜ ਨੇ ਉਸ ਇਲਾਕੇ ਵਿੱਚ, ਮਿਹਰ ਕੀਤੀ। ਮਿਹਰ, ਇਹ ਮੇਰੀ ਬੇਨਤੀ ਜੀ, ਬਾਣੀ ਦਾ ਸਦਕਾ ਇੱਕ ਖੂਹ ਦਾ ਖਾਰਾ ਜਲ ਮਿੱਠਾ ਹੋ ਸਕਦਾ ਹੈ, ਤੇ ਬਾਣੀ ਪੜਨ ਦਾ ਸਦਕਾ ਪਿਆਰਿਓ ਸਾਡੇ ਅੰਦਰ ਮਿਠਾਸ ਨਹੀਂ ਆ ਸਕਦੀ। ਸਾਡੀ ਜਿਹੜੀ ਕੁੜੱਤਨ ਉਹ ਮੁੱਕ ਨਹੀਂ ਸਕਦੀ, ਮੁੱਕੇਗੀ ਜਦੋਂ ਅੰਦਰੋਂ ਬਾਣੀ ਪੜਾਂਗੇ। ਨਹੀਂ ਤੇ ਕਈ ਵਾਰੀ ਬੰਦਾ ਦਿਖਾਵੇ ਮਾਤਰ ਬਾਣੀ ਪੜਦਾ ਹੁੰਦਾ, ਕੁੜੱਤਨ ਉੱਥੇ ਦੀ ਉੱਥੇ ਕਈ ਵਾਰੀ ਵੱਧਦੀ ਜਾਂਦੀ ਹੈ। ਇਹਦਾ ਮਤਲਬ ਦਿਖਾਵਾ ਕਰਦਾ, ਬਾਣੀ ਅੰਦਰੋਂ ਨਹੀਂ ਪੜਦਾ। ਤੇ ਜੇ ਅੰਦਰੋਂ ਬਾਣੀ ਪੜਦਾ ਹੋਵੇ, ਫਿਰ ਤੇ ਮਿਠਾਸ ਮਿਠਾਸ, ਫਿਰ ਤੇ ਉਹ ਹਿਸਾਬ ਬਣਿਆ ਹੋਵੇ ਜਿਵੇਂ ਬਾਪੂ ਜੀ ਦਾ ਸੁਭਾਅ ਹੈ ਨਾ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਹੋਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ। तो मेरी बेनती प्यारे, सवेरे अमृत वेले लेट तो लेट 4:10 तक सब ने पहुंचना, दर्शन देने, गुरु कृपा कीर्तन की हुण मैं समाप्ति करनी। इस तरह बख्शिशां वरतायो। बाकी जेडे परिवारक मैंबर तुहानूं पता है 3 ਤੋਂ 4 सवेरे 10 ਤੋਂ 11 ਜਿਹੜੇ PTC सिमरन ते समागम, ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨੂੰ ਪਤਾ ਹੈ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਭਾਈ ਸਾਹਿਬ ਗੋਰਖਵਾਲ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਜੋ ਕਾਰਜ ਚੱਲ ਰਹੇ, ਸੇਵਾਵਾਂ ਦੇ ਕੁੰਭ ਚੱਲ ਰਹੇ ਨੇ, ਮਹਾਰਾਜ ਜੀ ਦੀ ਮਿਹਰ ਨਾਲ ਦਾਤਾ ਬੰਦੀ ਛੋੜ ਪਬਲਿਕ ਸਕੂਲ, ਜਿੱਥੇ ਲੋੜਵੰਦਾਂ ਦੇ ਬੱਚਿਆਂ ਨੂੰ, ਗ੍ਰੰਥੀ ਸਿੰਘਾਂ ਦੇ ਬੱਚਿਆਂ ਨੂੰ, ਜਿਨ੍ਹਾਂ ਦੀਆਂ 3 ਬੇਟੀਆਂ ਔਰ ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਫ੍ਰੀ ਸਿੱਖਿਆ। ਨਾਲ ਪਿਆਰਿਓ ਹਸਪਤਾਲ ਚੱਲ ਰਿਹਾ, 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ। ਹੁਣ ਮੰਨ ਲਓ ਕਿਸੇ ਮਰੀਜ਼ ਦਾ 800 ਰੁਪਇਆ ਬਿੱਲ ਬਣ ਗਿਆ, ਬਾਜ਼ਾਰੋਂ 3000 ਬਣਨਾ, 800 ਵੀ ਨਹੀਂ ਉਹਦੇ ਕੋਲ ਦੇਣ ਲਈ। ਅਸੀਂ ਇਹ ਨਹੀਂ ਕਹਿੰਦੇ ਤੈਨੂੰ ਦਵਾਈ ਨਹੀਂ ਦੇਣੀ, ਸੰਗਤ ਦੇ ਖਾਤੇ ਵਿੱਚੋਂ ਉਹਨਾਂ ਨੂੰ ਵੀ ਦਵਾਈਆਂ ਦਿੱਤੀਆਂ ਜਾਂਦੀਆਂ। ਮਹਾਰਾਜ ਜੀ ਦੀ ਕਿਰਪਾ ਨਾਲ ਉੱਥੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਲੋੜਵੰਦ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਨਾਲ ਪਿਆਰਿਓ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਗੁਰਮਤਿ ਦਾ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲੇ ਦੀ ਸੰਧਿਆ ਦੇ ਸਮੇਂ ਦੀ ਸੰਭਾਲ, ਘੋੜ ਸਵਾਰੀ, ਜਿਮ ਦਾ ਪ੍ਰਬੰਧ, ਇਹ ਸਭ ਕੁਝ ਉੱਥੇ ਫ੍ਰੀ ਹੁੰਦਾ, ਕੋਈ ਕਿਸੇ ਕੋਲ ਇੱਕ ਪੈਸਾ ਵੀ ਨਹੀਂ। ਤੇ ਨਾਲ ਉਸੇ ਜਗ੍ਹਾ ਦੇ ਉੱਤੇ ਹੀ ਜੋ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੋ ਰਹੀ ਹੈ। ਸੇਵਾਵਾਂ ਰੋਜ਼ਾਨਾ ਵਧਣ ਦੇ ਕਰਕੇ ਦੂਜਾ ਯੂਨਿਟ ਦਿੱਤਾ ਸੀ ਮਹਾਰਾਜ ਨੇ ਜੀ ਦੇ ਆ ਪ੍ਰਵਾਨ ਪਾਰਕ, ਜਿੱਥੇ ਬਣਨਾ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਹਸਪਤਾਲ ਬਣਨਾ ਪੰਛੀਆਂ ਦਾ, ਨਾਲ ਸਰਾਂ ਬਣਨੀ, ਗੁਰਦੁਆਰਾ ਸਾਹਿਬ। ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ, ਕਿਉਂਕਿ 3-4 ਮਹੀਨੇ ਅਸੀਂ ਥੋੜਾ ਜਿਹਾ ਸਲੋ ਚੱਲੇ ਆ। ਉਹ ਕਾਰਨ ਸੀ, ਸਾਰੀ ਸੰਗਤ ਨੂੰ ਪਤਾ ਹੈ, ਭਾਈ ਸਾਹਿਬ ਜੀ ਦੀ ਸਿਹਤ ਥੋੜੀ ਵੱਲ ਨਹੀਂ ਸੀ, ਤੇ ਹੁਣ ਮਹਾਰਾਜ ਜੀ ਦੀ ਕਿਰਪਾ ਨਾਲ ਸਿਹਤ ਵਿੱਚ ਬਹੁਤ ਸੁਧਾਰ ਹੋ ਰਿਹਾ, ਉਹਨਾਂ ਦੀ ਬੜੀ ਮਿਹਰ ਹੋ ਰਹੀ।
ਮਹੀਨਾ ਸਵਾ ਮਹੀਨਾ ਮੇਰਾ ਖਿਆਲ ਲੱਗਣਾ ਹੈ, ਫਿਰ ਉਹ ਕੀਰਤਨਾਂ ਦੀਆਂ ਸੇਵਾਵਾਂ ਨਿਭਾਉਣਗੇ, ਬਾਪੂ ਜੀ ਕਿਰਪਾ ਕਰਨ। ਤੇ ਇਹ ਅਜੇ 2 ਨੰਬਰ ਯੂਨਿਟ ਸੇਵਾਵਾਂ ਪ੍ਰਾਰੰਭ ਹੋ ਰਹੀਆਂ ਨੇ। ਤੀਜਾ ਯੂਨਿਟ ਸਤਿਗੁਰਾਂ ਨੇ ਦੇ ਦਿੱਤਾ ਅੱਡਾ ਗੋਪਾਲਪੁਰਾ ਬਟਾਲਾ ਰੋਡ, ਉੱਥੇ ਸਕੂਲ ਹਸਪਤਾਲ ਬਾਬੇ ਨਾਨਕ ਦੀ ਰਸੋਈ। 2 ਚੀਜ਼ਾਂ ਨੂੰ ਮੁੱਖ ਲੈ ਕੇ ਚੱਲ ਰਹੇ ਆ, ਆਪਣਾ ਹਸਪਤਾਲ ਨੂੰ, ਐਜੂਕੇਸ਼ਨ ਨੂੰ ਤੇ ਸਿਹਤ ਨੂੰ। ਇਹ 2 ਚੀਜ਼ਾਂ ਐਜੂਕੇਸ਼ਨ ਤੇ ਸਿਹਤ ਨੂੰ ਮਾਇਆ ਪੱਖੋਂ ਸਸਤੀਆਂ ਪਰ ਹੁਣ ਟੌਪ ਕਲਾਸ, ਫਿਰ ਸਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਤੇ ਇਹ ਨਵੀਂ ਜਗ੍ਹਾ ਜਿਹੜੀ 2500 ਰੁਪਈਆ 1 ਗੱਜ ਦੀ ਸੇਵਾ ਉੱਥੇ ਰੱਖੀ ਹੈ। 80 ਲੱਖ ਦੇ ਦਿੱਤਾ ਉਹਨਾਂ ਨੂੰ, ਬਿਆਨਾ ਦੇ ਦਿੱਤਾ। ਮਹਾਰਾਜ ਜੀ ਦੀ ਕਿਰਪਾ 4 ਕਰੋੜ ਰੁਪਇਆ ਜੀ ਦੇਣਾ ਅਸੀਂ ਮਹਾਰਾਜ ਜੀ ਦੀ ਕਿਰਪਾ ਨਾਲ। ਤੇ ਸਮਾਂ ਉਹਨਾਂ ਕੋਲੋਂ ਲਿਆ ਹੋਇਆ 8-10 ਮਹੀਨੇ ਮਹਾਰਾਜ ਜੀ ਦੀ ਬਖਸ਼ਿਸ਼ ਨਾਲ, ਕਬਜ਼ਾ ਉਹਨਾਂ ਨੇ ਦੇ ਲੈਣਾ। ਇਸੇ ਮਹੀਨੇ ਦੇ ਲਾਸਟ ਵਿੱਚ ਸੇਵਾਵਾਂ ਸ਼ੁਰੂ ਕਰ ਦਿਆਂਗੇ। ਤੇ 2500 ਰੁਪਏ 1 ਗੱਜ ਦੀ ਸੇਵਾ, 1-1, 2-2, 5-5 ਗੱਜ ਦੀ ਸੇਵਾ ਤੁਸੀਂ ਤੇ ਕਰਨੀ, ਹੋਰਨਾਂ ਨੂੰ ਵੀ ਪ੍ਰੇਰਨਾ ਦੇਣੀ। ਇਹ ਮੇਰੀ ਬੇਨਤੀ ਪ੍ਰਵਾਨ ਕਰਿਓ। ਬਾਕੀ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਟਰਸਟ ਨੂੰ ਮਹੀਨੇ ਬਾਅਦ ਭੇਜਣੀ। ਸਾਡਾ ਫੋਨ ਆਵੇ ਨਾ ਆਵੇ, ਆਪਣਾ ਫਰਜ਼ ਤੁਸੀਂ ਨਿਭਾਈ ਚੱਲਿਓ, ਮੇਰੀ ਬੇਨਤੀ ਹੈ। ਕਿਉਂਕਿ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਓ ਬੜੇ ਪਿਆਰ ਨਾਲ ਇੱਕ ਵਾਰੀ ਪੰਕਤੀ ਪੜੋ, ਸਮਾਪਤੀ ਕਰ ਰਹੇ ਹਾਂ। ਇੱਥੋਂ ਦੇ ਪ੍ਰਬੰਧਕਾਂ ਦਾ, ਸਾਡੇ ਸੁਰਿੰਦਰ ਸਿੰਘ ਜੀ, ਸਾਰੀ ਇਹਨਾਂ ਦੀ ਟੀਮ, ਸਾਰੇ ਇਹਨਾਂ ਦੇ ਸਹਿਯੋਗੀਆਂ ਦਾ ਧੰਨਵਾਦ। ਆਓ ਬੜੇ ਪਿਆਰ 'ਚ ਕਿਰਪਾ ਕਰਿਓ। ਕੋਈ ਰਸਨਾ ਮੰਝੀ ਨਾ ਰਹੇ। ਬੱਚਿਆਂ ਵੱਲੋਂ ਹੁਕਮ ਹੈ, ਨਿੱਕੇ ਨਿੱਕੇ ਖਵਾਬ ਨੇ ਮੇਰੇ ਬਾਬਾ ਦੀਪ ਸਿੰਘ ਜੀ ਪੂਰੇ ਕਰ ਦਿਓ। ਕੋਸ਼ਿਸ਼ ਕਰਾਂਗਾ ਮੈਂ ਸਵੇਰੇ ਪੜ੍ਹ ਦਿਆਂਗਾ ਬੇਟਾ, ਕਿਉਂਕਿ ਮੈਂ ਜੇ ਹੁਣ ਪੜ੍ਹਿਆ ਤੇ ਫਿਰ ਸਵੇਰੇ ਤੁਸੀਂ ਲੇਟ ਹੋ ਜਾਣਾ, ਤੇ ਇਸ ਕਰਕੇ ਮੈਂ ਲੇਟ ਨਹੀਂ ਕਰਨਾ ਚਾਹੁੰਦਾ। ਅੰਮ੍ਰਿਤ ਵੇਲੇ ਸਮੇਂ ਸਿਰ ਸਾਰੇ ਪਹੁੰਚਿਓ, ਇਹ ਮੇਰੀ ਬੇਨਤੀ ਹੈ ਜੀ। ਆਓ ਕਰੋ ਕਿਰਪਾ, ਇਸੇ ਮਹੀਨੇ ਵੀ ਆਏਗਾ ਸਵੇਰੇ। ਆਓ ਕਰਿਓ ਕਿਰਪਾ ਪਿਆਰ ਨਾਲ। ਜਪਿਓ ਜਿਨ ਹਰ ਜਨ ਦੇਵ ਗੁਰੂ, ਜਪਿਓ ਜਿਨ ਹਰ ਜਨ ਦੇਵ ਗੁਰੂ, ਜਪਿਓ ਜਿਨ ਹਰ ਜਨ ਦੇਵ ਗੁਰੂ, ਜਪਿਓ ਜਿਨ ਹਰ ਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਬ ਨਾਇਓ, ਜਪਿਓ ਜਿਨ ਹਰ ਜਨ ਦੇਵ ਗੁਰੂ, ਜਪਿਓ ਜਿਨ ਹਰ ਜਨ ਦੇਵ ਗੁਰੂ, ਜਪਿਓ ਜਿਨ ਹਰ ਜਨ ਦੇਵ ਗੁਰੂ, ਜਪਿਓ ਜਿਨ ਹਰ ਜਨ ਦੇਵ ਸਮਾਪਤੀ। ਗੁਰੂ। ਵਾਹਿਗੁਰੂ 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 ਜਪਿਓ ਜਿਨ ਹਰ ਜਨ ਦੇਵ ਗੁਰੂ, ਜਪਿਓ ਜਿਨ ਹਰ ਜਨ ਦੇਵ ਗੁਰੂ, ਜਪਿਓ ਜਿਨ ਹਰ ਜਨ ਦੇਵ ਗੁਰੂ, ਜਪਿਓ ਜਿਨ ਹਰ ਜਨ ਦੇਵ ਗੁਰੂ। ਇਤਨੀ ਕੋ ਸੇਵਾ ਪ੍ਰਵਾਨ ਕਰਿਓ, ਅਸੀਸ ਬਖਸ਼ੋ। ਸਤਿਗੁਰੂ ਰਹਿੰਦੇ ਸਵਾਸਾਂ ਤੱਕ, ਜਿੱਥੋਂ ਤੱਕ ਕੁੱਲਾਂ ਚੱਲਣੇ, ਕੀਰਤਨ ਦੀਆਂ ਸੇਵਾਵਾਂ ਲੈਂਦੇ ਰਹਿਣ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਆਪ ਜੀ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਸੇਵਾਵਾਂ ਚੱਲ ਰਹੀਆਂ ਨੇ। ਆਪ ਜੀ ਜਦੋਂ ਆਓਗੇ, ਮੈਨੂੰ ਪੱਕਾ ਵਿਸ਼ਵਾਸ ਹੈ ਤੁਹਾਨੂੰ ਬੜਾ ਸਕੂਨ ਮਿਲੇਗਾ, ਬੜੀ ਸ਼ਾਂਤੀ ਮਿਲੇਗੀ ਜਦੋਂ ਆ ਕੇ ਤੱਕੋਗੇ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ। CBSE ਸਕੂਲ ਹੈ,
इस स्कूल दे विच विधवा बीबियां दे बच्चे जिन्हां दियां 3 बेटियां ने और ग्रंथी ਸਿੰਘਾਂ ਦੇ ਬੱਚਿਆਂ ਦੀ प्ले पैन तो 10वीं तक बिल्कुल फ्री पढ़ाई हो रही, ना उन्हां लई कोई दाखला ना कोई महीनावारी फीस। इसे जगह के उत्ते ही जो गुरु बाबा नानक जी की रसोई चल रही है, जिस रसोई के राही रोजाना 2000 तो भी वध प्रेमी गुरु का लंगर छकते ने। गुरु बाबा नानक जी की चलती फिरती रसोई गड्डी बनाई है, उस गड्डी राही जिथे जिथे भी लोड़ होंदी है गुरु का लंगर तैयार करके लोड़ींदियां थावां ते पहुंचाया जाता है। आके तको किवें बाबा दीप सिंह जी हैल्थ केयर चैरिटेबल हस्पताल चल रहे हैं, जिस हस्पताल दे विच 20 रुपया की पर्ची च 2 दिन की दवाई फ्री दी जाती। वो डॉक्टर जिहड़े अपनी क्लीनिक ते 200 400 रुपया भी फीस लेंदे ने, इत्थे 20 रुपया च वेखदे भी ने ते 2 दिन की दवाई बिल्कुल फ्री। लैबोरेटरी के जिन्ने टेस्ट ने लागत मुल नाल हुंदे। डिजिटल एक्सरे 113 रुपए च हुंदा है। जिहड़ी दवाई बाजारों मान लो 100 की मिलनी, इत्थे 30 की दित्ती जाती, ते जिहड़ा ये भी ना दे सके उहदे लई ये हस्पताल बिल्कुल फ्री है। और इसे जगह ते जो बाबा दीप सिंह जी गुरमत ज्ञान संगीत अकैडमी चल रही है, जिस अकैडमी दे विच 10वीं पास विद्यार्थियों का गुरमत का 2 सालों का कोर्स है, जिस कोर्स दे विच कीर्तन की सिखलाई, तबले की सिखलाई, नाल प्यारिओ कथा की सिखलाई, अमृत वेले की संभाल, संध्या के समय की संभाल, बच्चियां का जीवन उच्चा सुच्चा बने, इस चीज़ का खास ध्यान रखा जाता है। और बच्चियां की सेहत ठीक रहे, खेडां का प्रबंध, घोड़सवारी का प्रबंध, जिम का प्रबंध भी इत्थे कीता गया। बच्चे अजोके समय के हाणी बनन, इंग्लिश स्पीकिंग दीयां क्लासां भी लगाईयां जांदियां ने। ये सारा कुछ तुहाडीआं सीसां नाल हो रहा है। और इसे जगह ते हर महीने विधवा बीबियां नूं फ्री राशन देण दी सेवा भी निभाई जाती है। और नवीं जगह बारे तुहानूं पता ही है, 15,500 गज जगह जो सतगुरां ने बख्शी हुई, जिस जगह ते जिथे प्यारिओ बाबा दीप सिंह जी का वड्डा गुरद्वारा साहिब बनना है, उत्थे बाहरों आउण वालियां संगतां दे लई बाबा दीप सिंह जी संगत निवास बनना है। इसे नवीं जगह दे उत्ते जी दया प्रवान पार्क, जिस पार्क दे विच पंछियां नूं दाना पाउणा, खाना पाउणा और बीमार पंछियां दा इलाज होया करेगा, ये पार्क भी इत्थे बनना है। ते मेरी बेनती है, ये सारे गुरु रामदास जी दे, बाबा दीप सिंह जी दे ते संगत जी तुहाडे कारज ने, कोई अमनदीप सिंह दे कम नहीं। आप जी मोढे नाल मोढा जोड़ के साथ दिओ, पक्के महीनावारी डोनर बनो कि इन्नी सेवा, इन्ना दसवंध असी बाबा दीप सिंह जी दे खाते दा कढ़ना ही कढ़ना है। और मैं सच कह रहा, तुसी लोड़मंदां दे लई दसवंध कढ़ोगे ना, जदों तुसी लोड़मंदां दी बांह फड़ लोगे, जिहड़े मरीज ने दवाइयां नहीं लै सकदे उन्हां दियां दवाइयां लई अपना दसवंध भेजोगे, या जिहड़े कुछ खा नहीं सकते जदों उन्हां दे घर दी रोजी रोटी दा लंगर दा प्रबंध तुसी कर दिओगे, विधवा बीबियां जिन्हां दे सिर दे उत्तों साईं उठ चुके ने, जदों उन्हां दे घरां विच तुहाडे दित्ते दसवंध नाल चुल्हा बलेगा, मैनूं पक्का विश्वास है गुरु रामदास बाबा दीप सिंह कदी भी तुहानूं कोई घाटा नहीं पैण देणगे, तुहानूं बरकतां ही पाउणगे। इस करके पक्के महीनावारी डोनर बनो। टीवी स्क्रीन दे उत्ते तुहाडे साडे ट्रस्ट दा जो पंजाब नैशनल बैंक दा अकाउंट है उहदी डिटेल भी आ रही है, कोटक महिंद्रा बैंक दा अकाउंट है उहदी डिटेल भी आ रही। आप जी ये स्क्रीनशॉट ले लो और महीनावारी पक्के डोनर बनो, तां जो ये सेवावां निरंतरता दे नाल जारी रहन। और जिवें मैं तुहानूं दसदा हुन्ना, घट तो घट 113 शहरां दे विच ये सेवावां दा कारज शुरू करना है। वो तां ही होएगा जदों पूरा तुसी सहयोग दिओगे। तुसी अपनी सेवा सानू पेटीएम भी, गूगल पे भी कर सकते हो। सारे नंबर तुहाडे टीवी स्क्रीन दे उत्ते आ रहे ने। ते आप जी सहयोग दे के गुरु पिता दियां जिथे खुशियां प्राप्त करो, उत्थे वो लोड़मंदां दी बांह फड़ के
अपना जो जन्म भी सफला करो जी। ये बेनतियां प्रवान करो। प्यार सहित सारे फतेह बुलाओ। वाहिगुरु जी का खालसा वाहिगुरु जी की फतेह।